ਇਹਨੂੰ ਫੜੋ ਭਈ ਮਾਰ ਨਹੀਂ ਦੇਣਾ ਸੀ ਬੰਦੇ ਸਾਡੇ ਦਾ ਮਾਰਨਾ ਨਹੀਂ ਤੁਸੀਂ ਮਾਰਿਆ ਹੁਣ ਤੋਂ ਵਾਰੀ ਤੁਸੀਂ ਸਾਈਡ ਤੇ ਹੋ ਜਾਓ ਤੁਸੀਂ ਸਾਈਡ ਤੇ ਹੋ ਜਾਓ ਕਾਹਤੋਂ ਗਲਤ ਕਰਨੀ ਆ ਤੁਹਾਡੇ ਸਾਹਮਣੇ ਪ੍ਰਸ਼ਾਸਨ ਨੇ ਉਹਦੇ ਡੰਡੇ ਮਾਰੇ ਜੀ ਉਹਦੇ ਮੁੰਡੇ ਦੇ। ਸੋ ਟਰੈਕਟਰਾਂ ਨਾਲ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਭਾਈ ਨਹੀਂ ਮੰਨੀ ਗਈ ਉਹ ਕੰਮ ਤਾਂ ਚੱਲ ਰਿਹਾ ਸੀ ਕੰਮ ਤਾਂ ਉੱਥੇ ਚੱਲ ਰਿਹਾ ਕੰਮ ਬੰਦ ਆ ਜੀ ਦੇਖੋ ਨਹੀਂ ਚੱਲ ਰਿਹਾ ਸੀ ਮਸਾਲਾ ਬਣਿਆ ਬੰਦ ਆ ਜੀ ਦੇਖੋ 3 ਸਾਲ ਤੋਂ ਇਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ ਉਹ ਤਾਂ ਕਹਿੰਦੇ ਹੁਣ ਲਾਇਆ ਬੋਰਡ ਉੱਥੇ ਭਾਈ ਇਹੀ ਤਾਂ ਭਾਜੀ ਅਨਪੜਤਾ ਨਾ ਇਹਨੂੰ ਤਾਂ ਅਨਪੜਤਾ ਭਾਈ ਕਹਿੰਦੇ ਅਨਪੜ੍ਹਤਾ ਇਹਨਾਂ ਦਾ ਕਸੂਰ ਨਹੀਂ ਹੈ ਤੁਸੀਂ ਇਹਨਾਂ ਨੂੰ ਕਨਵਿੰਸ ਕਰਨਾ ਹੁੰਦਾ ਹੈ ਪਬਲਿਕ ਹੀਅਰਿੰਗ ਹੋਈ ਹੈ ਇਸ ਜਗ੍ਹਾ ਤੇ ਬਿਲਕੁਲ ਹੋਈ ਹੈ ਜੀ ਕਿੱਥੇ ਹੋਈ ਹੈ ਕੌਣ ਸੀ ਇੱਥੇ ਮੈਂ ਤੇ ਕਹਿ ਰਿਹਾ 7 ਇਕੱਠ ਹੋਏ ਆ ਇੱਕ ਨਹੀਂ ਪਬਲਿਕ ਹੀਅਰਿੰਗ ਚ ਇਹਨਾਂ ਨੇ ਸਹਿਮਤੀ ਦਿੱਤੀ ਹੈ ਕੌਣ ਇੱਥੇ ਦਿਖਾ ਸਕਦੇ ਹੋ ਕੌਣ ਮੌਜੂਦ ਸੀ ਪਬਲਿਕ 7 ਇਕੱਠ ਹੋਏ 7 ਇਕੱਠ 100 ਬੰਦਿਆਂ ਦੇ ਸਾਈਨ ਆ ਮੇਰੇ ਕੋ ਠੀਕ ਹੈ 100 ਬੰਦਿਆਂ ਦੇ ਸਾਈਨ ਦੇ ਨਾਲ ਹਜ਼ਾਰਾਂ ਬੰਦਿਆਂ ਦੇ ਫੈਸਲਾ ਹੋ ਸਕਦਾ ਮੈਂ ਫੇਰ ਤੁਹਾਨੂੰ ਕਹਿ ਰਿਹਾ ਆਗੂ ਇਹੀ ਬਣਾਉਂਦੇ ਆ ਉਹੀ ਸਾਈਨ ਕਰਕੇ ਜਾਂਦੇ ਆ ਉਹੀ ਆ ਕੇ ਧਰਨਾ ਲਾਉਂਦੇ ਤੁਸੀਂ ਕੋਈ ਇੱਕ ਨਾਮ ਦੱਸ ਸਕਦੇ ਹੋ ਆਗੂਆਂ ਦੇ ਵਿੱਚੋਂ ਭਾਜੀ ਮੈਂ ਕਹਿ ਰਿਹਾ ਮੈਂ ਕੋਈ ਪੋਲੀਟੀਸ਼ੀਅਨ ਨਹੀਂ ਆ ਨਹੀਂ ਮੈਂ ਪੋਲੀਟੀਸ਼ੀਅਨ ਵਾਲੀ ਆਪਾਂ ਗੱਲ ਵੀ ਨਹੀਂ ਕਰ ਰਹੇ ਆਪਾਂ ਸਿੰਪਲੀ ਐਮਪੀਰੀਕਲ ਡਾਟੇ ਦੀ ਗੱਲ ਕਰ ਜੋ ਲਾਅ ਨਾਲ ਚੱਲੇਗਾ ਮੈਂ ਉਦਾਂ ਹੀ ਚੱਲਾਂਗਾ ਮੈਨੂੰ ਹੋਰ ਕੋਈ ਧਰਨਾ ਵੀ ਨਹੀਂ ਹੈਗਾ ਨਾ ਮੈਨੂੰ ਇਹਨਾਂ ਨਾਲ ਹੈਗਾ ਉਹਨਾਂ 100 ਬੰਦੇ ਦੇ ਮੇਰੀ ਗੱਲ ਸੁਣੋ ਜਿਹੜੇ ਸਾਈਨ ਕੀਤੇ ਨਾ ਉਹ ਬਿਲਕੁਲ ਝੂਠੇ ਇਹਨਾਂ ਨੇ ਖਾਲੀ ਪੇਪਰ ਤੇ ਸਾਈਨ ਕਰਾਏ ਵੀ ਤੁਹਾਡੇ ਰੋਡ ਬਣਾਉਣੇ ਆ ਸਾਈਨ ਕਰ ਦੋ ਉੱਪਰ ਦੇ ਕੇ ਉਹਨੇ ਪੇਪਰ ਬਾਅਦ ਚ ਇਹਨਾਂ ਨੇ ਆਪਣਾ ਬੇਰਵਾ ਪਾਤਾ ਬਿਲਕੁਲ 2 ਨੰਬਰ 420 ਨਾਲ ਸਾਈਨ ਕਰਾਏ ਸਾਡੇ ਕੋਲ 420 ਨਾਲ ਹੋਏ ਨੇ ਸਾਈਨ 420 ਨਾਲ ਅਸੀਂ ਨਹੀਂ ਕੀਤੇ ਉਹ ਇਹਨਾਂ ਨੇ ਆਪਣੇ ਬੰਦਿਆਂ ਦੇ ਕਰਾ ਲਏ ਪਬਲਿਕ ਹੀਅਰਿੰਗਾਂ ਵੀ ਹੋਈਆਂ ਨੇ ਇਸ ਜਗ੍ਹਾ ਨਾ ਕੋਈ ਹੀਅਰਿੰਗ ਨਹੀਂ ਹੋਈ ਅਸੀਂ ਧਰਨੇ ਲਾਏ ਆ ਕੋਈ ਹੀਅਰਿੰਗ ਨਹੀਂ ਹੋਈ ਸਰਬਜੋਤ ਸਿੰਘ ਇੱਕ ਠੱਗ ਬੰਦਾ ਆ ਰਾਮਪਾਲ ਇੱਕ ਠੱਗ ਬੰਦਾ ਜਿਹੜਾ ਹੈ ਉਹ 100 ਸਾਈਨ ਕਿਹਦੇ ਨੇ ਤੁਸੀਂ ਜਿਹੜੇ ਉਹ ਕਹਿੰਦੇ 100 ਸਾਈਨ ਸਾਨੂੰ ਨਹੀਂ ਪਤਾ ਇੱਥੇ ਕੰਪਲੈਕਸ ਦੇ ਵਿੱਚ ਬਹੁਤ ਸਾਰੇ ਭਈਏ ਕੰਮ ਕਰਦੇ ਆ ਜਿਹਦੇ ਮਰਜ਼ੀ ਕਰਵਾ ਲਓ ਮੈਂ ਤੁਹਾਨੂੰ 200 ਬੰਦੇ ਦੇ ਕਰਵਾ ਦਿੰਨੀ ਆ ਉਹਨੇ ਇਹ ਵੀ ਸ਼ਬਦ ਵਰਤਿਆ ਕਹਿੰਦੇ ਅਨਪੜ੍ਹਤਾ ਹੈ ਅਨਪੜ੍ਹਤਾ ਇਹ ਆਪਣੀ ਡਿਗਰੀ ਦਿਖਾ ਦੇਵੇ ਕਿੱਥੇ ਆ ਇਹ ਡਿਗਰੀ ਦਿਖਾ ਲੈ ਅਸੀਂ ਪ੍ਰੋਟੈਸਟ ਕਰ ਰਹੇ ਆ ਅਸੀਂ ਇਹਦੀ ਦਾ ਵਿਰੋਧ 10 ਸਾਲ ਤੋਂ ਸਰਪੰਚ ਆ 15 ਸਾਲ ਤੀਸਰੀ ਵਾਰੀ ਮੈਂ ਸਰਪੰਚ ਬਣੀ ਆ ਕੋਈ ਹੀਅਰਿੰਗ ਪਾਸ ਨਹੀਂ ਗਈ ਹਰ ਜਿਹੜੀ ਹੀਅਰਿੰਗ ਹੁੰਦੀ ਸੀ ਹਰ ਵਾਰੀ ਫੇਲ ਹੁੰਦੇ ਸੀ ਹਰ ਵਾਰੀ ਮੂਲ ਕੋ ਕੇ ਨਿਕਲ ਜਾਂਦੇ ਸੀ ਜਦੋਂ ਵੀ ਆਉਂਦੇ ਸਾਡੇ ਬਾਹਰ ਸਾਨੂੰ ਤਾਂ ਕਹਿ ਦੱਸੇ ਆਪਣੀ ਬਾਇਓਗੈਸ ਦੇ ਆ ਕਿਸੇ ਨੇ ਸਾਈਨ ਨਹੀਂ ਕੀਤੇ ਪਿੰਡ ਚੋਂ ਕਿਸੇ ਨੇ ਸਾਈਨ ਨਹੀਂ ਕੀਤੇ ਉਹ ਕਹਿੰਦੇ ਜਿਹੜੇ ਤੁਹਾਨੂੰ ਦੱਸ ਦਈਏ ਕਿ ਚਾਰਾ ਮੰਡੀ ਹੈ ਇੱਥੇ ਸਾਰੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਚਾਰਾ ਆਉਂਦਾ ਤੜਕੇ 2 ਵਜੇ ਆਉਣਾ ਸ਼ੁਰੂ ਹੋ ਜਾਂਦਾ ਤੇ ਇੱਥੇ ਵੇਚਿਆ ਜਾਂਦਾ ਪਰ ਹੁਣ ਇੱਥੇ ਬਾਇਓਗੈਸ ਪਲਾਂਟ ਬਣਾਉਣ ਦੀ ਤਿਆਰੀ ਸੀ ਤੇ ਉਸ ਨੂੰ ਪੂਰਦਿਆਂ ਹੋਈਆਂ ਤੁਸੀਂ ਤਸਵੀਰਾਂ ਇਹ ਦੇਖ ਰਹੇ ਹੋ ਇਸ ਸਮੇਂ ਕਿਸਾਨ ਹੱਥੀਂ ਪੂਰ ਰਹੇ ਨੇ ਕੰਮ ਉੱਥੇ ਗੱਲਾਂ ਕਰੀ ਜਾਂਦੇ ਇੱਕ ਪਾਸੇ ਬੰਦ ਕਰਦੇ ਇੱਥੇ ਫੇਰ ਮਸਾਲਾ ਪਾਈ ਜਾਂਦੇ ਆ ਕੰਮ ਸ਼ੁਰੂ ਕਰਾਈ ਜਾਂਦੇ ਆ ਫੇਰ ਮੁੜ ਕੇ ਜੇ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਸਾਨੂੰ ਧਮਕੀਆਂ ਦਿੰਦਾ ਓਏ ਇੱਧਰ ਹੋ ਜੇ ਗੱਲ ਜਿਹੜੀ ਤੁਹਾਡੇ ਲੀਡਰਾਂ ਨੇ ਕਹੀ ਉਹੀ ਗੱਲ ਕਾਂਢੇ ਅਸੀਂ ਪ੍ਰੋਜੈਕਟ ਮੈਨੇਜਰ ਸਾਹਿਬਜੋਤ ਸਿੰਘ ਨੇ ਕਿਹਾ ਅੱਜ ਤੋਂ ਕੰਮ ਬੰਦ ਸੋਮਵਾਰ ਤੋਂ ਮੀਟਿੰਗ ਤੋਂ ਬਾਅਦ ਕੰਮ ਚੱਲੂਗਾ ਇੱਥੇ ਫੇਰ ਇੱਟਾਂ ਲਾਈ ਜਾਂਦੇ ਆ ਮੈਂ ਕਿਹਾ ਭਾਜੀ ਕੰਮ ਬੰਦ ਕਰਦੇ ਬਾਹਰ ਹੋ ਜਾ ਨੀਆਂ ਚੋਂ ਨੀ ਨਹੀਂ ਭੰਨ ਦੇਣੀ ਮੈਂ ਪੁਲਿਸ ਪ੍ਰਸ਼ਾਸਨ ਸਾਨੂੰ ਕਹਿੰਦਾ ਐਦਾਂ ਕਿੱਦਾਂ ਨਹੀਂ ਤੂੰ ਪਰੇ ਹੋ ਜਾ ਕੰਮ 'ਚ ਡਿੱਕਾ ਨਾ ਪਾਇਆ ਕਰ ਦੂਜੇ ਉਹ ਕਰ ਦੂਗੇ ਹੁਣ ਕੀ ਕਰੀਏ ਭਰਾ ਮਤਲਬ ਇਹ ਪੁਲਿਸ ਕੋਲ ਖੜ ਕੇ ਕੰਸਟਰਕਸ਼ਨ ਕੋਲ ਖੜ ਕੇ ਪੁਲਿਸ ਨੇ ਕੋਲ ਖੜ ਕੇ ਇਹ ਨੀਆਂ ਜਿਹੜੀਆਂ ਪੁਲਿਸ ਨੇ ਕੋਲ ਖੜ ਕੇ ਪਟਾਈਆਂ ਜੀ ਪ੍ਰਸ਼ਾਸਨ ਤੇ ਪੁਲਿਸ ਦੇ ਤੰਤਰ ਦੇ ਵੱਲੋਂ ਰਲ ਕੇ ਕਿੱਦਾਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਉਸ ਦੀ ਤਸਵੀਰ ਤੁਹਾਨੂੰ ਵਿਖਾਉਣ ਲੱਗੇ ਹਾਂ ਇੱਕ ਪਾਸੇ ਟੈਂਟ ਲੱਗਿਆ ਹੋਇਆ ਹੈ ਲੋਕ ਇਕੱਠੇ ਹੋਏ ਨੇ ਉਹਨਾਂ ਨੇ ਇਸ ਬਾਇਓਗੈਸ ਪਲਾਂਟ ਨੂੰ ਤਿਆਰ ਕਰਨ ਵਾਲੀ ਫਰਮ ਨੂੰ ਸੱਦਿਆ ਹੋਇਆ ਗੱਲਬਾਤ ਕਰਨ ਦੇ ਲਈ ਕਿ ਇਹ ਜਿਹੜੀ ਚਾਰਾ ਮੰਡੀ ਹੈ ਇਸ ਨੂੰ ਜਿਉਂਦੀ ਤਿਉਂ ਰੱਖਿਆ ਜਾਣਾ ਹੈ ਜਾਂ ਰਾਹ ਦਿੱਤੇ ਜਾਣੇ ਨੇ ਉਸ ਤੇ ਬਹੁਤ ਸਾਰੀਆਂ ਕਨਫਲਿਕਟਸ ਨੇ ਉਹਨਾਂ ਨੂੰ ਦੂਰ ਕਰਨਾ ਹੈ ਉਧਰ ਪ੍ਰੋਜੈਕਟ ਮੈਨੇਜਰ ਇਹ ਕਹਿੰਦਾ ਵੀ ਕੰਮ ਰੋਕ ਦਿੰਨੇ ਆ ਇੰਨੇ ਦਿਨਾਂ ਲਈ ਗੱਲ ਕਰਦੇ ਆ ਪਰ ਇੱਧਰ ਮਸਾਲਾ ਰਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਮਿਸਤਰੀ ਲੱਗੇ ਹੋਏ ਨੇ ਕੰਮ ਚੱਲੀ ਜਾਂਦਾ ਤੇ ਦੂਸਰੇ ਪਾਸੇ ਪੁਲਿਸ ਕੋਲ ਖੜੀ ਹੈ ਜਦੋਂ ਇੱਥੇ ਕੋਈ ਵੀ ਆਗੂ ਆ ਕੇ ਕੋਈ ਵੀ ਵਿਅਕਤੀ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਸਿੱਧੇ ਰੂਪ ਤੇ ਕਿਹਾ ਜਾਂਦਾ ਵੀ ਵਿੱਚ ਨਾ ਆਓ ਇੱਥੋਂ ਤੱਕ ਕਿ 2 ਵਿਅਕਤੀਆਂ ਨੂੰ ਇੱਥੋਂ ਪੁਲਿਸ ਲੈ ਵੀ ਜਾਂਦੀ ਹੈ ਡਿਟੇਨ ਕਰਕੇ ਉਸ ਤੋਂ ਬਾਅਦ ਇੱਕ ਲੋਕਾਂ ਦਾ ਕਹਿਣਾ ਕਿ ਡਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਜਦੋਂ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰਾਂ ਪ੍ਰਸ਼ਾਸਨ ਹਰੇਕ ਪ੍ਰਬੰਧ ਕਾਰਪੋਰੇਟ ਦਾ ਪੱਖ ਪੂਰਦਾ ਹੈ ਧਨਾੜਾਂ ਦਾ ਪੱਖ ਪੂਰਦਾ ਤੇ ਆਮ ਲੋਕਾਂ ਨੂੰ ਰਗੜਿਆ ਜਾਂਦਾ ਉਸ ਦੀ ਜਿਉਂਦੀ ਜਾਗਦੀ ਮਿਸਾਲ ਤੁਸੀਂ ਦੇਖ ਰਹੇ ਹੋ ਮੀਂਹ ਇੱਧਰ ਭਰੀ ਜਾ ਰਹੀ ਹੈ ਉੱਧਰ ਹਲੇ ਗੱਲ ਚੱਲ ਰਹੀ ਹੈ ਸੋ ਗੱਲਬਾਤ ਹੋਰ ਲੋਕਾਂ ਦੇ ਨਾਲ ਵੀ ਜਾ ਕੇ ਕਰਨ ਦੀ ਕੋਸ਼ਿਸ਼ ਕਰਦੇ ਆ ਲਾਰਾ ਕਾਹਦਾ ਇਹਨਾਂ ਦਾ ਇਹ ਗੱਲ ਚੱਲਦੀ ਪਈ ਆ
3 ਦਿਨ ਹੋ ਗਏ ਜੀ ਇਹਨਾਂ ਨੂੰ ਇਹੀ ਕੱਜਲ ਖਰਾਬੀ ਕਰਦੇ ਪਏ ਸਾਡੇ ਨਾਲ। ਸਾਨੂੰ ਸਵੇਰ ਨੂੰ ਮੰਡੀ ਚ ਆਉਣਾ ਦਿਨ ਤੋਂ ਕਹਿ ਰਹੇ ਨੇ ਕਿਆ ਕੁਛ ਨਹੀਂ ਕਹਿ ਰਹੇ। ਸਾਡੇ ਪਹਿਲਾਂ ਮੁੰਡੇ ਅਰੈਸਟ ਕਰ ਲਏ, ਜਦੋਂ ਪਹਿਲਾਂ ਹੀ ਪ੍ਰੋਟੈਸਟ ਕੀਤਾ ਇੱਥੇ ਆ ਕੇ, ਉਦੋਂ ਵੀ ਇਹਨਾਂ ਨੇ ਅਰੈਸਟ ਕੀਤਾ 2 ਮੁੰਡੇ। ਉਹ ਅਸੀਂ ਸ਼ਾਮ ਨੂੰ ਜਾ ਕੇ ਮਸੀਂ ਮਿਹਨਤਾਂ ਚੱਲੇ ਕਰੇ ਛੁਡਾਏ, ਤਾਂ ਹੁਣ ਫੇਰ ਜ਼ਿਆਦਾ ਪ੍ਰੋਟੈਸਟ ਮੁੰਡੇ ਅਰੈਸਟ ਕਰ ਲਏ। 2 ਮੁੰਡੇ ਅਰੈਸਟ ਕੀਤੇ ਜੀ ਸ਼ਾਮ ਨੂੰ, ਜਦੋਂ ਫਸਟ ਦਿਨ ਇਹਨੇ ਪ੍ਰੋਟੈਸਟ ਕੀਤਾ ਇੱਥੇ ਆ ਕੇ। ਅਸੀਂ ਕੰਮ ਕਰਨ ਤੋਂ ਮਨਾ ਕੀਤਾ, ਪਰ ਕੰਮ ਨਹੀਂ ਕਰਨਾ। ਸਾਡਾ ਕੇਸ ਲੱਗਾ, ਪਿੰਡ ਦੇ ਵਿਰੋਧ ਚ ਆਇਆ, ਧੱਕੇ ਨਾਲ ਨਜਾਇਜ਼ ਪੁਲਿਸ ਚੱਕ ਲਗੇ ਕਿ ਤੁਹਾਡੇ ਬੰਦੇ ਚੱਕ ਕੇ ਲੈ ਪਰਚੇ ਦਾਂਗੇ ਜਿਹੜਾ ਕੰਮ 'ਚ ਰੁਕਾਵਟ ਪਾਏਗਾ। ਜੇ ਕੇਸ ਲੱਗਾ ਹੋਇਆ ਹੈ ਫਿਰ ਕੰਮ ਕਿੱਦਾਂ ਚਲਾਈਏ? ਇਸ ਲਈ ਫਰਵਰੀ ਨੇ ਤਰੀਕ ਪਈ ਹੋਈ ਏ, ਕੇਸ ਲੱਗੇ ਚ ਹਾਈ ਕੋਰਟ ਦੇ ਆਰਡਰ ਨਹੀਂ ਹੋਏ ਕੋਈ, ਤਾਂ ਧੱਕੇ ਨਾਲ ਕੰਮ ਸ਼ੁਰੂ ਕੀਤਾ। ਧੱਕੇ ਸੇ ਪੁਲਿਸ ਹੀ ਧੱਕਾ ਸੀ ਨੇ ਕੰਮ ਸ਼ੁਰੂ ਕਰਾਇਆ ਇਹਨਾਂ ਨੇ। ਅੱਛਾ, ਪੁਲਿਸ ਹੁਣ ਵੀ ਕਹਿ ਰਹੀ ਵੀ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਸਕਦੀ ਹੈ, ਤੁਸੀਂ ਕੁਝ ਕਰੋਗੇ? ਲਾਅ ਐਂਡ ਆਰਡਰ ਵਿਗਾੜਨ ਆਏ ਹੋ? ਨਹੀਂ ਜੀ, ਅਸੀਂ ਬਿਲਕੁਲ ਨਹੀਂ। ਅਸੀਂ ਨਾਲ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਦੇ ਅਸੀਂ ਤਾਂ ਸਿਰਫ ਇਹ ਕਹਿੰਦੇ ਕਿ ਸਾਨੂੰ ਮੰਡੀ ਰਾਸਤਾ ਦਿੱਤਾ ਜਾਵੇ, ਜੋ ਸਾਨੂੰ ਸਵੇਰੇ ਖੱਜਲ ਖਰਾਬੀ ਹੁੰਦੀ ਉਹ ਨਾ ਹੋਵੇ। ਅਸੀਂ ਬਿਲਕੁਲ ਨਾਲ ਸਹਿਮਤ ਹਾਂ ਉਹਨਾਂ ਦੇ, ਜਿਸ ਤਰ੍ਹਾਂ ਜੋ ਵੱਡੇ ਫੈਸਲਾ ਲੈਣਗੇ ਅਸੀਂ ਨਾਲ ਖੜੇ ਉਹਨਾਂ ਦੇ। ਪਰ ਇਹ ਥੋੜੀ ਹੈ ਕਿ ਤੁਸੀਂ ਸਾਨੂੰ ਰਾਹ ਨਾ ਦਿਓ ਜਾਂ ਸਾਡੇ ਵਿਰੋਧ ਚ ਕਰੋ। ਤੁਸੀਂ ਜੇ ਸਾਨੂੰ ਜੋ ਪ੍ਰੋਟੈਸਟ ਕਰੀ ਸਾਨੂੰ ਚੱਕ ਕੇ ਲੈ ਜਾਓ, ਤੁਸੀਂ ਸਾਡੇ ਤੇ ਪਰਚੇ ਪਾਉਣ ਦੀ ਧਮਕੀਆਂ ਦੇ ਦਿਓ। ਤੁਸੀਂ ਕੌਣ ਧਮਕੀਆਂ ਦਿੰਦਾ ਹੈ? ਸਾਨੂੰ ਪ੍ਰਸ਼ਾਸਨ ਦੇ ਜਿਹੜੀ ਧਮਕੀਆਂ ਇੱਥੇ ਆ ਕੇ ਸਾਡੇ 2 ਬੰਦੇ ਚੱਕ ਲਏ, ਉਹਨਾਂ ਨੂੰ ਜਾ ਕੇ ਤੁਸੀਂ ਸ਼ਾਮ ਨੂੰ ਛਡਵਾ ਕੇ ਲਿਆਏ। ਸਾਨੂੰ ਕਹਿੰਦੇ ਤੁਹਾਡੇ ਤੇ ਪਰਚੇ ਪਾ ਦਾਂਗੇ, ਉਹ ਵੀ ਮਿੰਤਾ ਕਰਕੇ ਛਡਾ ਕੇ ਲੈ ਕੇ ਆਏ ਜੀ। ਜੀ ਹਾਂਜੀ, ਇਹ ਕਹਿ ਰਹੇ ਨੇ। ਇੱਥੇ ਵੈਸੇ ਪੱਠੇ ਕਿੱਥੋਂ ਆਉਂਦੇ ਨੇ? ਇੱਥੇ ਜੀ ਬਹੁਤ ਇਲਾਕੇ, ਨਵਾਂ ਸ਼ਹਿਰ ਹੋ ਗਿਆ, ਹੁਸ਼ਿਆਰਪੁਰ, ਕਪੂਰਥਲਾ, ਸ਼ਾਹਕੋਟ, ਫਲੋਰ, ਗੁਰਾਇਆ, ਫਗਵਾੜਾ, ਲੁਧਿਆਣਾ, ਸ਼ਾਮ 84, ਆਪਣਾ ਆਦਮਪੁਰ, ਕਠਾਰ, ਬਿਆਸ, ਕਪੂਰਥਲਾ ਹੋ ਗਿਆ, ਕਪੂਰਥਲਾ ਏਰੀਆ ਸਾਰਾ ਆਪਣੇ ਵੱਡੀ ਮੰਡੀ ਆਪਣੀ ਸਾਰੇ ਪੂਰੇ ਦੁਆਬੇ ਦੀ ਮੰਡੀ ਇਹ ਹੈ ਜੀ, ਵੱਡੀ ਮੰਡੀ। ਹਾਂਜੀ, ਜਿਹੜੀ ਕਿ ਸਵੇਰ ਨੂੰ ਤੁਸੀਂ ਯਕੀਨ ਮੰਨਿਓ 150-200 ਟਰਾਲੀ ਹੁੰਦੀ ਜਿਹਨੂੰ ਜਿਹੜੀ ਤੁਸੀਂ ਵੈਸੇ ਇੱਥੇ ਬਾਇਓਗੈਸ ਪਲਾਂਟ ਬਣਨ ਦੇ ਹੱਕ ਦੇ ਵਿੱਚ ਹੈ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਜੀ। ਅਸੀਂ ਬਿਲਕੁਲ ਵਿਰੋਧ ਆ। ਸਾਡੇ ਘਰ ਲੱਗੇ ਜੀ, ਆ ਦੇਖੋ ਆ ਮੋਟੇ ਘਰ ਹੈ ਸਾਡੇ, 500 ਮੀਟਰ ਦੀ ਦੂਰੀ ਤੇ 200 ਮੀਟਰ ਦੀ ਦੂਰੀ ਤੇ ਘਰ ਸਾਡੇ ਜੀ। ਕੱਲ ਨੂੰ ਕੋਈ ਗੱਲ ਨਾ, ਰੱਬ ਨਾ ਕਰੇ ਕੋਈ ਇਦਾਂ ਦੀ ਘਟਨਾ ਹੋ ਜਾਂਦੀ, ਅਸੀਂ ਕਿੱਥੇ ਜਾਵਾਂਗੇ ਕੱਲ ਨੂੰ? ਅੱਛਾ, ਜਦੋਂ ਇਹ ਬਣਨਾ ਲਈ ਤੇ ਆਇਆ ਸੀ, ਆਦਮਪੁਰ ਗੈਸ ਸੈਂਟਰ ਫਟੇ ਸੀ ਨਾ, ਆ ਥੋੜੇ ਜਿਹੇ ਪਹਿਲਾਂ ਦੀ ਗੱਲ ਹੈ, ਉਹ ਗੈਸ ਸੈਂਟਰ ਫਟੇ ਸੀ, ਆਹੀ ਗੈਸ ਸੀਗੀ। ਕਿੰਨਾ ਧਮਾਕਾ ਸੀ, ਕਿੰਨੇ ਘਰ ਬਰਬਾਦ ਹੋਏ ਸੀ, ਕਿੰਨਾ ਧਮਾਕਾ ਸੀਗਾ। ਥੋੜੇ ਆਪਾਂ ਨੂੰ ਪਤਾ ਹੀ ਹੈ, ਉਹੀ ਜੀ ਸੀ ਜਿੱਥੇ ਬਣਾਣੀ ਇਹਨਾਂ ਨੇ, ਇੱਥੇ ਵੀ ਇਹੀ ਚਾਂਤੇ ਬਣੇ। ਦੇਖੋ ਕਿਹੜੀ ਕਿਹੜੀ ਨਿਸ਼ਾਨੀਆਂ ਲਾਈਆਂ ਇਹਨਾਂ ਨੇ। ਕੂੜੇ ਤੋਂ ਬਾਇਓਗੈਸ ਤਿਆਰ ਕਰਨੀ ਹੈ? ਹਾਂਜੀ, ਕਹਿੰਦੇ ਕਹਿਣ ਤੇ ਡੇ ਜੀ, ਕਹਿੰਦੇ ਕਰਨੀ ਹੈ ਜਿਹੜੀ ਹਿੰਦੁਸਤਾਨ ਪੈਟਰੋਲੀਅਮ ਜਿਹੜੇ ਗੈਸ ਨੂੰ ਜਾਏਗੀ। ਹਾਂਜੀ, ਸੀਐਨਜੀ ਕਹਿੰਦੇ ਗੈਸ ਤਿਆਰ ਕਰਾਂਗੇ, ਬਾਇਓਗੈਸ ਪਲਾਂਟ ਕਹਿੰਦੇ ਲਾ ਕੇ ਤੇ ਬਾਇਓਗੈਸ ਪੈਦਾ ਕਰਾਂਗੇ। ਕਹਿੰਦੇ ਜਿਹੜੇ ਸ਼ਹਿਰ ਦਾ ਜੋ ਕੂੜਾ ਜੂੜਾ ਹੈਗਾ, ਸਬਜ਼ੀਆਂ ਦਾ ਕਚਰਾ, ਜੋ ਸਾਰਾ ਕੁਝ ਇੱਥੇ ਲੈ ਕੇ ਆਉਣਾ ਕਹਿੰਦੇ ਆਣਗੇ, ਗੰਦ ਰੱਖਣਗੇ ਸਾਡੇ ਮੁੱਦੇ। ਹਾਂਜੀ, ਫਿਰ ਤਾਂ ਆਲੇ ਦੁਆਲੇ ਜਿਹੜੇ ਘਰ ਨੇ ਉਹਨਾਂ ਨੂੰ ਵੀ ਖਾਸਾ ਮੁਸ਼ਕਲ ਦਾ ਸਾਹਮਣਾ ਕਰਨਾ ਬਿਲਕੁਲ ਜੀ। ਸਾਡਾ ਤੁਹਾਨੂੰ ਦੱਸੀਏ ਨਾ, ਸਾਡੇ 200 ਮੀਟਰ ਤੇ ਘਰ ਹੈ ਜੀ, ਸਾਨੂੰ ਬਿਲਕੁਲ ਲਾਗੇ ਪੈਂਦਾ ਹੈ। ਸਾਡਾ ਤਾਂ ਰਹਿਣਾ ਔਖਾ ਹੋ ਜਾਊਗਾ ਜੀ। ਉਦੋਂ ਜਿੱਦਾਂ ਕੰਮ ਸ਼ੁਰੂ ਕੀਤਾ ਪ੍ਰਸ਼ਾਸਨ ਨੇ, ਬਸ ਧੱਕੇ ਨਾਲ ਕੰਮ ਕਰਾਇਆ, ਕੋਲ ਖੜੇ ਹੋ ਕੇ ਕਹਿੰਦੇ ਜਿਹੜਾ ਲਾਗੇ ਆਊਗਾ ਕੰਮ ਰੋਕੂਗਾ, ਜਿਹੜਾ ਵਿਰੋਧ ਕਰੂਗਾ ਚੱਕ ਕੇ ਪਰਚਾ ਦੇਣਾ ਉੱਤੇ। ਇਹ ਗੱਲ ਕਹੀ। ਇਹ ਗੱਲ ਕਹੀ। ਕਹਿਣ ਦਾ ਭਾਵ ਵੀ ਐ ਲੱਗਦਾ ਵੀ ਪ੍ਰਸ਼ਾਸਨ ਉਹਨਾਂ ਨੂੰ ਤਾਂ ਪ੍ਰੋਟੈਕਸ਼ਨ ਦੇ ਰਿਹਾ ਪੂਰੀ, ਪਰ ਲੋਕਾਂ ਦੀ ਗੱਲ ਨਹੀਂ। ਬਿਲਕੁਲ ਬਿਲਕੁਲ ਜੀ, ਪੂਰੀ ਪ੍ਰੋਟੈਕਸ਼ਨ ਹੈ ਥਿੰਦ ਸਾਹਿਬ ਉਹਨਾਂ ਨੂੰ। ਸਾਡੇ ਨਾਲ ਕੌਣ ਨੇ ਥਿੰਦ ਸਾਹਿਬ? ਕੌਣ ਨੇ? ਕੀ ਉਹਨਾਂ ਦਾ ਮਰ ਜਾ ਦੱਸੋ ਕੌਣ ਹੈ ਥਿੰਦ ਸਾਹਿਬ ਜੀ, ਜਿਨ੍ਹਾਂ ਨੇ ਇਹ ਬਾਇਓਗੈਸ ਪਲਾਂਟ ਬਣਾਉਣ ਦੇ ਲਾ ਰਹੇ। ਪੂਰਾ ਨਾਮ ਉਹਨਾਂ ਦਾ ਕੁਝ ਪਤਾ? ਕੀ ਨਹੀਂ, ਪੂਰਾ ਨਾਂ ਨਹੀਂ ਸਾਨੂੰ ਨਹੀਂ ਪਤਾ। ਸਾਨੂੰ ਵੀ ਇੰਨੇ ਪਤਾ, ਸਾਡੇ ਇੱਥੇ ਨੋਟਿਸ ਲਾ ਕੇ ਗਏ, ਤੁਹਾਨੂੰ ਤਾਂ ਪਤਾ ਲੱਗਾ ਵੀ ਕੀ ਨੋਟਿਸ ਲਾਇਆ? ਸਾਨੂੰ ਕਿਹਾ ਜੀ ਸਾਡੀ ਤੁਹਾਡੀਆਂ ਦੁਕਾਨਾਂ ਵਿਲੀਆਂ ਕਰ ਦਿਓ ਜੀ, ਸਾਡੇ ਇੱਥੇ ਕਬਜ਼ਾ ਥਿੰਦ ਬਾਇਓਗੈਸ ਪਲਾਂਟ ਦਾ ਹੋਣ ਲੱਗਾ ਪਿਆ। ਉਹ ਦੁਕਾਨਾਂ ਇਹ ਮੰਡੀ ਦੀਆਂ ਨੇ ਸਾਡੀਆਂ ਜੀ, ਆੜਤੀਆਂ ਦੀਆਂ ਦੁਕਾਨਾਂ, ਉਹ ਜਿਹੜੇ ਪੱਠੇ ਸੇ ਨੂੰ ਵੇਚਦੇ ਆ, ਉਹਨਾਂ ਦੀ ਦੁਕਾਨਾਂ ਨੇ, ਉਹਨਾਂ ਨੂੰ ਨੋਟਿਸ ਇਹ ਦਿੱਤਾ ਗਿਆ ਕਿ ਤੁਸੀਂ 30 ਤਰੀਕ ਤੱਕ ਵਿਲੀਆਂ ਕਰ ਦਿਓ, ਨਹੀਂ ਤਾਂ ਤੁਹਾਡੇ ਚੱਕ ਕੇ ਬਾਹਰ ਰੱਖ ਮੇਰੇ ਪੱਠਿਆਂ ਦੀ ਮੰਡੀ ਕਿਤੇ ਹੋਰ ਚਲੇ ਗਈ ਆ ਜਾਂ ਫਿਰ ਖਤਮ ਹੀ ਹੋ ਗਈ? ਖਤਮ। ਪੱਠੇ ਮੰਡੀ ਕਿਤੇ ਨਹੀਂ ਗਈ ਜੀ, ਸਵੇਰ ਨੂੰ ਟਰਾਲੀਆਂ ਇੱਥੇ ਵੇਚਦੇ ਆੜਤੀਆਂ ਖੜ ਕੇ। ਸਿਰੇ ਇੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਅੱਧੇ ਟਰੱਕ ਰੋਕੇ ਗਏ ਆਣੇ ਦਿੱਕਤਾਂ ਦਾ 2 ਦਿਨ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਹ ਜ਼ਿਮੀਦਾਰ ਇੱਥੇ ਆਣੇ ਹੀ ਬੰਦ ਹੋ ਗਏ, ਕਹਿੰਦੇ ਇੱਥੇ ਤੁਹਾਨੂੰ ਕਿੰਨੇ ਕ ਬੰਦੇ ਰੋਜ਼ਗਾਰ ਨਾਲ ਜੁੜੇ ਹੋਏ ਸੀ? ਕਿੰਨੇ ਕ ਲਾਗੇ ਛਾਗੇ ਦੇ 10 ਪਿੰਡ ਆਪਣੇ ਨਾਲ ਰੋਜ਼ਗਾਰ ਦੇ ਜੁੜੇ ਹੋਏ ਆ ਜੀ। 10 ਤੋਂ 15 ਪਿੰਡ ਘੱਟੋ ਘੱਟ ਜੁੜੇ ਆ, ਜੋ ਸਵੇਰੇ ਆ ਕੇ ਰੋਟੀ ਇੱਥੋਂ ਚੱਲਦੀ ਉਹਨਾਂ ਦੀ। ਉਹ ਖਤਮ ਹੋ ਗਈ? ਉਹ ਬਿਲਕੁਲ ਖਤਮ ਹੈ ਜੀ। ਉਹ ਸਵੇਰ ਨੂੰ ਆਉਂਦੇ ਵਿਚਾਰੇ, ਜੋ ਜਿਹਨੇ 200-300 ਕਮਾ ਕੇ ਲੈ ਕੇ ਜਾਣਾ, 400 ਕਮਾ ਕੇ ਟਰਾਲੀ ਲੱਗਣੇ ਤੇ ਥਾਂ ਨਹੀਂ। ਦਿੱਕਤ ਦਿਨੋਂ ਦਿਨ ਸਾਡਾ ਕੰਮ ਉਹਨਾਂ ਦਾ ਘਟੀ ਜਾਂਦਾ, ਜ਼ਿਮੀਦਾਰੀ ਧਰਾਉਣੋਂ ਡਰੀ ਜਾਂਦਾ। ਅਗਲਾ ਕਹਿੰਦੇ ਸਾਨੂੰ ਕੱਲ ਨੁਕਸਾਨ ਹੋਊਗਾ, ਸਾਡੀ ਟਰਾਲੀ ਨੁਕਸਾਨ ਹੋਊਗਾ ਜੀ। ਠੀਕ ਹੈ, ਠੀਕ ਹੈ। ਭਾਈ ਤੁਹਾਡੇ ਨਾਲ ਬਸ ਸਹੀ ਗੱਲ ਕਰਦੇ, ਰਿਸਪੈਕਟ ਨਾਲ ਗੱਲ ਕਰਨੀ ਆਪਾਂ। ਸਹੀ ਆ? ਹਾਂ ਹਾਂ, ਕੰਮ ਉੱਥੇ ਗੱਲਾਂ ਕਰੀ ਜਾਂਦੇ, ਇੱਕ ਪਾਸੇ ਬੰਦ ਕਰਦੇ, ਇੱਥੇ ਫੇਰ ਮਸਾਲਾ ਪਈ ਜਾਂਦੇ ਆ, ਕੰਮ ਸ਼ੁਰੂ ਕਰਾਈ ਜਾਂਦੇ ਆ, ਕੰਮ ਫੇਰ ਚਲਾਈ ਜਾਂਦੇ, ਉਧਰ ਕਹੀ ਜਾਂਦੇ ਕੰਮ ਬੰਦ ਆ, ਕੰਮ ਬੰਦ ਆ। ਫੇਰ ਮੁੜ ਕੇ ਜੇ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਸਾਨੂੰ ਧਮਕੀਆਂ ਦਿੰਦਾ, ਓਏ ਇੱਧਰ ਹੋ, ਓਏ ਇੱਧਰ ਹੋ। ਜੇ ਗੱਲ ਜਿਹੜੀ ਤੁਹਾਡੇ ਲੀਡਰਾਂ ਨੇ ਕਹੀ ਉਹੀ ਗੱਲ ਕਾਂਡੇ ਅਸੀਂ, ਉਹੀ ਗੱਲ ਹੋਈ ਆ ਸਾਰੇ ਸਾਹਮਣੇ। ਆਪਾਂ ਝੂਠ ਬੋਲਦੇ, ਕੋਈ ਝੂਠ ਬੋਲਦੇ, ਕਿਸੇ ਨੇ ਝੂਠ ਬੋਲਿਆ ਜੀ? ਸਾਰਿਆਂ ਨੇ ਇਹੀ ਕਿਹਾ ਬੰਦ ਕਰੋ, ਫੇਰ ਇੱਥੇ ਮਸਾਲਾ ਲਾਈ ਜਾਂਦੇ ਜੀ। ਅਗਲੇ ਕਹਿੰਦੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ, ਤੁਸੀਂ ਵਿੱਚ ਨਾ ਆਓ, ਅਸੀਂ ਆਪ ਬੰਦ ਕਰਾਉਣਾ। ਜੀ ਆਪਾਂ ਅਸੀਂ ਤਾਂ ਖੜੇ ਸਾਈਡ ਤੇ, ਪਰ ਇਹ ਆਪਣੀ ਨਹੀਂ ਕਰੀ ਜਾਂਦੇ ਫੇਰ ਦੁਬਾਰਾ ਹੈ। ਭਾਜੀ ਕੰਮ ਨਹੀਂ ਬੰਦ ਕਰਨ ਦੇ, ਅਸੀਂ ਕੰਮ ਬੰਦ ਕਰਾਉਣੇ। ਉਹ ਕਹਿੰਦਾ ਸੋਮਵਾਰ ਤੱਕ ਇਹਨਾਂ ਨੇ
ਇੱਕ ਮਿੰਟ ਇਹਨਾਂ ਨੇ ਇਹ ਗੱਲ ਬੰਦ ਕਰਾਇਆ ਆਪ ਬੰਦ ਕਰਾਇਆ ਉਹਨਾਂ ਦੇ ਬਿਆਨਾਂ ਤੇ ਅਸੀਂ ਖੜੇ ਆ ਜੀ ਅਗਲਿਆਂ ਦੇ ਬਿਆਨ ਪੁੱਛਦੇ ਅਸੀਂ ਵੀ ਕਿੱਥੇ ਗਏ ਤੁਹਾਡੀ ਜਵਾਨ ਪ੍ਰੋਜੈਕਟ ਮੈਨੇਜਰ ਸਾਹਿਬਜੋਤ ਸਿੰਘ ਨੇ ਕਿਹਾ ਅੱਜ ਤੋਂ ਕੰਮ ਬੰਦ, ਸੋਮਵਾਰ ਤੋਂ ਮੀਟਿੰਗ ਤੋਂ ਬਾਅਦ ਕੰਮ ਚੱਲੂਗਾ। ਇੱਥੇ ਫੇਰ ਇੱਟਾਂ ਲਾਈ ਜਾਂਦੇ ਆ। ਕਿੰਨਾਂ ਦੀ ਇੱਟਾਂ ਲਾਈ ਇੱਥੇ? ਆਹ ਠੇਕੇਦਾਰ ਸਾਹਿਬ ਹੈ ਜੀ, ਇਹ ਇੱਟਾਂ ਲਵਾਈ ਜਾਂਦੇ। ਫੇਰ ਜੇ ਅਸੀਂ ਕਹਿੰਦੇ ਬੰਦ ਕਰੋ, ਪੁਲਿਸ ਪ੍ਰਸ਼ਾਸਨ ਸਾਨੂੰ ਧਮਕੀਆਂ ਦੇਣ ਡਿਆ। ਕੀ ਕਹਿੰਦਾ ਪੁਲਿਸ? ਉਹ ਕਹਿੰਦੇ ਪਰੇ ਹੋ ਜਾਓ, ਚੱਕ ਦਾਂਗੇ। ਉਹਦੇ ਐਸਐਚਓ ਸਾਹਿਬ ਪਹਿਲਾਂ ਵੀ ਤੁਹਾਡੇ 2 ਬੰਦੇ ਫੜੇ ਹੋਏ ਸੀ। ਪਹਿਲਾਂ ਫੜੇ ਸੀ, 2 ਬੰਦੇ ਲੈ ਗਏ ਸੀ ਚੱਕ ਕੇ ਰਾਤ ਨੂੰ, ਉਹਨਾਂ ਨੂੰ ਛਡਾ ਕੇ ਲਿਆਏ। ਉਹ ਵੀ ਛਡਾ ਕੇ ਲਿਆਏ। ਧੱਕਾ ਕਰਦੇ ਜੀ, ਇਹ ਡਰਾਉਂਦੇ ਆ। ਜੇ ਜਿਹੜਾ ਬੰਦਾ ਮੋਰੇ ਹੁੰਦਾ ਉਹਨੂੰ ਡਰਾਉਣਾ, ਬਸ ਧੱਕਾ ਕਰਦੇ, ਹੋਰ ਕੋਈ ਗੱਲ ਨਹੀਂ। ਪਾਵਰ ਅਗਲਿਆਂ ਕੋਲ ਪੂਰੀ ਆ, ਸਰਕਾਰ ਨਾਲ ਆ, ਸਾਰਾ ਕੁਝ ਹੈਗਾ। ਹੁਣ ਅਸੀਂ ਕੁਝ ਨਹੀਂ ਕਰ ਸਕਦੇ, ਜਾਂ ਉੱਥੇ ਵੀ ਮਰਾਂਗੇ, ਇੱਥੇ ਵੀ ਮਰਾਂਗੇ, ਮਰਨਾ ਹੀ ਆ, ਮਰ ਜਾਾਂਗੇ। ਦੇਖੋ ਜੀ ਭਾਜੀ, ਇਹ ਜਗ੍ਹਾ ਸੀਗੀ ਕਾਰਪੋਰੇਸ਼ਨ ਵੱਲੋਂ ਮੰਡੀ ਦੀ, ਠੀਕ ਹੈ ਜੀ। ਮੰਡੀ ਦੀ ਜਗ੍ਹਾ ਸੀ, ਮੰਡੀ ਦੇ ਵਿੱਚੋਂ ਇਹਨਾਂ ਨੇ ਜਗ੍ਹਾ ਦਿੱਤੀ ਵੇਚ, ਠੀਕ ਹੈ ਜੀ। ਇਹਨਾਂ ਨੇ ਲੀਜ਼ ਤੇ ਦੇਤੀ ਜਗ੍ਹਾ, ਲੀਜ਼ ਤੇ ਜਗ੍ਹਾ ਦੇ ਕੇ ਇਹਨਾਂ ਨੇ ਕਹਿਤਾ ਇੱਥੇ ਜੀ ਬਾਇਓਗੈਸ ਪਲਾਂਟ ਲੱਗਣਾ। ਲੀਜ਼ ਤੇ ਜਗ੍ਹਾ ਦੇਣੀ, ਪਹਿਲਾਂ ਇੱਥੇ ਇਹਨਾਂ ਨਾਲ ਆ ਕੇ ਸਲਾਹ ਕਰੋ, ਗੱਲ ਕਰੋ, ਕੋਈ ਲੀਗਲ ਨੋਟਿਸ ਆਵੇ। ਕੋਈ ਇੱਥੇ ਲਾਗੇ ਪਿੰਡ ਦੀਆਂ ਪੰਚਾਇਤਾਂ ਆ, ਇੱਥੇ ਇੰਨੇ ਪਿੰਡ ਆ, ਪਿੰਡਾਂ ਵਾਲਿਆਂ ਨੂੰ ਪੁੱਛੋ ਪੰਚਾਇਤਾਂ ਨੂੰ ਵੀ ਭਾਈ ਅਸੀਂ ਇੱਦਾਂ ਕਰਕੇ ਇੱਥੇ ਬਾਇਓਗੈਸ ਲਾਉਣਾ ਹੈ, ਵੀ ਤੁਹਾਨੂੰ ਕਿਸੇ ਨੂੰ ਕੋਈ ਮਨਜ਼ੂਰੀ, ਸਰਪੰਚਾਂ ਕੋ ਜਾਓ, ਪੰਚਾਇਤਾਂ ਕੋ ਜਾਓ, ਕਿਸੇ ਨੂੰ ਕੁਝ ਨਹੀਂ ਦੱਸਿਆ। ਇੱਥੇ ਆ ਕੇ ਬਾਇਓਗੈਸ ਪਲਾਂਟ ਵਾਲਿਆਂ ਨੇ ਆ ਕੇ ਜੀ ਆਪਣਾ ਦੇਤਾ, ਪੇਪਰ ਲਗਾਏ, ਸਾਨੂੰ 30 ਤਰੀਕ ਤੱਕ ਜਗ੍ਹਾ ਖਾਲੀ ਕਰੋ। 30 ਤਰੀਕ ਤੱਕ ਟਾਈਮ ਦਿੱਤਾ ਤੇ ਇਹਨਾਂ ਨੇ ਦੂਜੇ ਦਿਨ ਕੰਟਰੈਕਸ਼ਨ ਸ਼ੁਰੂ ਕਰਤੀ। ਫਿਰ ਇਹਨਾਂ ਨੇ ਨੋਟਿਸ ਕੇਸ ਬੇਸ ਤੇ ਲਾਏ, ਜੇ ਇਹਨਾਂ ਨੇ ਕੰਟਰੈਕਸ਼ਨ ਹੀ ਸ਼ੁਰੂ ਕਰਨੀ ਤੇ ਧੱਕਾ ਹੀ ਕਰਨਾ। ਤੇ ਭਾਜੀ ਨੋਟਿਸ ਲਾਉਣ ਵਾਲੇ ਨੋਟਿਸ ਲਾਵੇ ਕਾਰਪੋਰੇਸ਼ਨ, ਜਗ੍ਹਾ ਕਾਰਪੋਰੇਸ਼ਨ ਦੀ ਆ, ਨੋਟਿਸ ਕਾਰਪੋਰੇਸ਼ਨ ਲਾਵੇ। ਵੈਸੇ ਸਰਕਾਰੀ ਕਾਨੂੰਨ ਕਹਿੰਦਾ ਵੀ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਹੁੰਦੀ ਹੈ, ਆਲੇ ਦੁਆਲੇ ਦੇ ਲੋਕਾਂ ਨੂੰ ਇਕੱਠਾ ਕਰਕੇ ਹੀਅਰਿੰਗ ਕੀਤੀ ਜਾਂਦੀ ਹੈ ਵੀ ਇਹ ਇੱਥੇ ਬਣਾਇਆ ਜਾਵੇ ਨਾ ਬਣਾਇਆ ਜਾਵੇ, ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਜੇ ਕਿਸੇ ਦਾ ਨੁਕਸਾਨ ਹੁੰਦਾ ਉਹਦੀ ਭਰਪਾਈ ਪਹਿਲਾਂ ਕਰਨੀ ਹੁੰਦੀ ਹੈ। ਤੇ ਇੱਥੇ ਤੁਹਾਡਾ ਕੋਈ ਪਬਲਿਕ ਹੀਅਰਿੰਗ ਹੋਈ ਹੈ, ਤੁਹਾਨੂੰ ਕੋਈ ਮੁਆਵਜ਼ਾ ਕਿਸੇ ਨੂੰ? ਮੈਂ ਤੁਹਾਨੂੰ ਦੱਸਦਾ ਭਾਜੀ, ਅੱਜ ਤੋਂ 8-10 ਸਾਲ ਪਹਿਲਾਂ ਵੀ ਇੱਥੇ ਪਹਿਲਾਂ ਕੂੜਾ ਪਲਾਂਟ ਲਿਆਂਦਾ ਸੀ। ਉਹ ਇੱਥੇ ਸਾਰੇ ਪਿੰਡ ਦੇ ਲੋਕਾਂ ਨੇ, ਪੰਚਾਇਤਾਂ ਨੇ, ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਬੰਦ ਕਰਾਇਆ। ਹੁਣ ਇਹਨਾਂ ਨੇ ਦੇਖਿਆ ਉਹ ਬੰਦ ਹੋ ਗਿਆ, ਹੁਣ ਗੱਲ ਨੂੰ ਬਹੁਤ ਟਾਈਮ ਹੋ ਗਿਆ। ਹੁਣ ਇਹਨਾਂ ਨੇ ਜੀ ਨਵਾਂ ਬਾਇਓਗੈਸ ਪਲਾਂਟ ਲਿਆਂਦਾ ਇੱਥੇ, ਵੀ ਬਾਇਓਗੈਸ ਪਲਾਂਟ ਲਾਵਾਂਗੇ। ਇਹਨਾਂ ਨੇ ਲਾਉਣਾ ਸੀ, ਪਹਿਲਾਂ ਪੰਚਾਇਤਾਂ ਨਾਲ ਸਲਾਹ ਕਰੋ, ਸਾਰਿਆਂ ਨੂੰ ਪੁੱਛੋ ਵੀ ਭਾਈ ਅਸੀਂ ਲਾਉਣਾ ਕਿ ਨਹੀਂ ਲਾਉਣਾ। ਇਸ ਗੱਲ ਦਾ ਪੰਚਾਇਤ ਨਾਲ ਸਲਾਹ ਕਿਉਂ ਨਹੀਂ ਕੀਤੀ, ਸਿੱਧਾ ਕੰਮ ਕਿਉਂ ਸ਼ੁਰੂ ਮਨਾ ਕਰਦੇ? ਹੁਣ ਅਸੀਂ ਮੰਨ ਲਓ ਮੈਂ ਪੰਚਾਇਤ ਮੈਂਬਰ ਹੋਊਂਗਾ, ਮੈਂ ਆਪਣੇ ਪਿੰਡ ਦੇ ਲੋਕੀ ਮਰਾਉਣੇ, ਇਹਦਾ ਤਾਂ ਸਿੱਧਾ ਨੁਕਸਾਨ ਆ। ਇਹ ਭਾਜੀ ਵਿੱਚ ਬਲਾਸਟ ਹੋ ਗਿਆ ਤੇ ਕਿੰਨੇ ਲੋਕੀ ਮਰਨੇ? ਭੋਪਾਲ ਕਿੰਨੇ ਲੋਕੀ ਮਰੇ ਸੀ ਭਾਜੀ? ਆਦਮਪੁਰ ਦਾ ਬਲਾਸਟ ਨਾਲ ਗੱਡੀ ਕਿੰਨੇ ਲੋਕੀ ਮਰੇ? ਮੈਂ ਤਾਂ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਕੀਤੀ ਜੀ, ਨਾ ਆਪਾਂ ਉਹਨਾਂ ਨੂੰ ਕੁਝ ਕਿਹਾ। ਆਪਾਂ ਆਏ ਇੱਥੇ ਮਿਸਤਰੀ ਲੱਗਾ ਸੀ, ਆਪਾਂ ਸਾਹਿਬਜੋਤ ਸਿੰਘ ਜੀ ਨੂੰ ਕਿਹਾ ਕੰਮ ਬੰਦ ਕਰਾ ਦਿਓ। ਉਹ ਕਹਿੰਦੇ ਤੁਸੀਂ ਆਪ ਜਾ ਕੇ ਕਰਾ ਦਿਓ। ਉੱਥੇ ਮੱਕੜ ਸਾਹਿਬ ਕਹਿੰਦੇ, ਮੈਂ ਇਹਨਾਂ ਨੂੰ ਕਿਹਾ, ਇਹਨਾਂ ਨੇ ਫੋਨ ਕਰਤਾ, ਤੁਸੀਂ ਜਾ ਕੇ ਉਹਨਾਂ ਨੂੰ ਕਹਿ ਦਿਓ ਕੰਮ ਬੰਦ ਹੋ ਜਾਊਗਾ। ਮੈਂ ਕਿਹਾ ਭਾਜੀ ਕੰਮ ਬੰਦ ਕਰਦੇ, ਬਾਹਰ ਹੋ ਜਾ ਨੀਆਂ ਚੋਂ, ਨੀ ਨਹੀਂ ਭੰਨ ਦੇਣੀ। ਮੈਂ ਪੁਲਿਸ ਪ੍ਰਸ਼ਾਸਨ ਸਾਨੂੰ ਕਹਿੰਦਾ ਐਦਾਂ ਕਿੱਦਾਂ ਨਹੀਂ, ਤੂੰ ਪਰੇ ਹੋ ਜਾ, ਕੰਮ 'ਚ ਡਿੱਕਾ ਨਾ ਪਾਇਆ ਕਰ ਦੂਜੇ, ਉਹ ਕਰ ਦੂਗੇ। ਹੁਣ ਕੀ ਕਰੀਏ ਭਰਾ? ਮਤਲਬ ਇਹ ਪੁਲਿਸ ਕੋਲ ਖੜ ਕੇ ਕੰਸਟਰਕਸ਼ਨ ਕੋਲ ਖੜ ਕੇ ਪੁਲਿਸ ਨੇ ਕੋਲ ਖੜ ਕੇ ਇਹ ਨੀਆਂ ਜਿਹੜੀਆਂ ਪੁਲਿਸ ਨੇ ਕੋਲ ਖੜ ਕੇ ਪਟਾਈਆਂ ਜੀ, ਪ੍ਰਸ਼ਾਸਨ ਨੇ। ਉਹ ਉਦਣ ਵੀ ਇਕੱਠੇ ਹੋਏ ਸੀ, ਬਾਅਦ 'ਚ ਸਾਡੇ 2 ਬੰਦੇ ਚੱਕ ਕੇ ਲੈ ਗਏ ਜੀ ਸ਼ਹਿਰ, ਉੱਥੇ ਥਾਣੇ ਲੱਗ ਗਏ। ਸਾਰਿਆਂ ਤੋਂ ਸਾਨੂੰ ਕਹਿੰਦੇ ਮਿਹਨਤਾਂ ਕਰੋ, ਇੱਥੇ ਮਾਫੀਆਂ ਮੰਗੋ, ਫੇਰ ਛੱਡਾਂਗੇ। ਇੱਕ ਡਰ ਬਣਾਇਆ ਜਾ ਰਿਹਾ, ਡਰ ਵੀ ਇਹ ਹੈ ਵੀ ਕੋਈ ਬੰਦਾ ਕੋਈ ਗੱਲ ਨਾ ਕਰੇ, ਵੀ ਸਾਡੀ ਕੋਈ ਗੱਲ ਕੋਈ ਮਤਲਬ ਕਰੇ ਨਾ, ਦਬਾਉਂਦੇ ਆ ਸਾਨੂੰ, ਦਬਾਉਂਦੇ ਆ। ਪਰ ਅਸੀਂ ਹੁਣ ਦਬਣਾ ਕਿ ਅਸੀਂ ਤਾਂ ਮਰੇ ਆ, ਜਾਂ ਇਦਾਂ ਮਰ ਜਾਾਂਗੇ ਜੇ ਸਾਨੂੰ ਉਹ ਮਾਰ ਦੇਣ। ਮਸਾਲਾ ਬਣਿਆ ਪਿਆ, ਉਹ ਤਾਂ ਫੇਰ ਲੱਗਣਗੇ। ਤੁਸੀਂ ਜਦੋਂ ਇੱਥੇ ਖੜੇ ਆ, ਅਸੀਂ ਮਸਾਲੇ ਕਰਕੇ ਤਾਂ ਇੱਥੇ ਖੜੇ ਆ, ਹੁਣ ਨਹੀਂ ਅਸੀਂ ਲੱਗਣ ਦਿੰਦੇ, ਟੈਨਸ਼ਨ ਨਾ ਲਓ। ਮਸਾਲਾ ਸਾਡੇ ਉੱਤੇ ਦੀ ਲਾਉਣਗੇ ਹੁਣ ਨਹੀਂ ਮਸਾਲਾ ਲੱਗਣ ਦਿੰਦੇ, ਇੱਥੇ ਖੜੇ ਅਸੀਂ। ਹਾਂ, ਮਸਾਲੇ ਲੱਗ ਗਏ ਜਿਹੜੇ ਲੱਗਣੇ ਸੀ। ਹੁਣ ਜਦ ਆਪਾਂ ਲੜਨਾ ਥੋੜਾ, ਜਦ ਸੋਮਵਾਰ ਤੱਕ ਇਹਨਾਂ ਨੇ ਆਪਾਂ ਨੂੰ ਕਿਹਾ ਆ ਵੀ ਸੋਮਵਾਰ ਤੱਕ ਅਸੀਂ ਨਹੀਂ ਕੋਈ ਕਰਨਾ, ਕੰਮ ਬੰਦ ਕਰਤਾ, ਫਿਰ ਅਸੀਂ ਵੀ ਸੋਮਵਾਰ ਤੱਕ ਵੇਟ ਕਰਦੇ, ਵੀ ਸੋਮਵਾਰ ਤੱਕ ਵੇਟ ਕਰੋ। ਉਦੋਂ ਬਾਅਦ ਕੋਈ ਜੋ ਹੋਊਗੀ ਆਪਣੀ ਮੀਟਿੰਗ ਦੇ ਵਿੱਚ, ਜੋ ਵੀ ਮੰਨ ਲਓ ਜਾਂ ਚੱਲਣਾ ਜਾਂ ਨਹੀਂ ਚੱਲਣਾ, ਉਹਦਾ ਬਾਅਦ ਦੀ ਗੱਲ ਆ। ਜਾਂ ਸੋਮਵਾਰ ਤੱਕ ਕੰਮ ਰੁਕ ਗਿਆ, ਬਸ ਸਟਾਪ ਕਰ ਦੋ। ਫੇਰ ਕਹਿੰਦੇ ਸਾਡੇ ਨਾਲ ਸ਼ੈਤਾਨੀਆਂ ਕਰਕੇ ਇੱਥੇ ਕੰਮ ਚਲਾ ਰਹੇ ਆ। ਇਦਾਂ ਫਿਰ ਲੱਗਦਾ ਵੀ ਅੱਗੇ ਤੋਂ ਦੁਬਾਰਾ ਕੋਈ ਗੱਲਬਾਤ ਹੋਊਗੀ ਤਾਂ ਤੁਸੀਂ ਜ਼ੁਬਾਨ ਤੇ ਯਕੀਨ ਕਰੋਗੇ ਨਾ? ਯਕੀਨ ਇਹਨਾਂ ਦਾ ਤਾਂ ਭਾਜੀ 1 ਮਿੰਟ ਦਾ ਨਹੀਂ ਹੈਗਾ। ਉਹ ਬੰਦਾ ਉੱਧਰ ਖੜਾ ਸਾਡੇ ਨਾਲ ਜ਼ੁਬਾਨ ਕਾਂਡਿਆ, ਇੱਥੇ ਉਹ ਖੜਾ ਕੰਮ ਚਲਾਉਣ ਡਿਆ। ਇਹ ਕਾਹਦਾ ਯਕੀਨ? ਤੁਹਾਡੇ ਸਾਹਮਣੇ ਹੋ ਰਿਹਾ ਸਾਰਾ ਕੁਝ। ਉਹ ਤਾਂ ਰਾਹ ਬਣਾਉਣ ਨੂੰ ਕਹਿਣ ਦਾ, ਰਾਹ ਬਣਾ ਕੇ ਦੇਣ ਡੇ, ਕਹਿੰਦੇ ਅਸੀਂ ਆਪੇ ਬਣਾ ਦਾਂਗੇ, ਸਾਨੂੰ ਕੀ ਪਤਾ ਬਣਾ ਕੇ ਦੇਣਗੇ ਨਾ। ਦੇਖੋ ਜੀ ਆ ਕਿੱਡੀ ਮੰਡੀ ਆ। ਤੁਸੀਂ ਜਦੋਂ ਰਾਹ ਬਣਾਉਣ ਲੱਗੇ ਸੀ, ਅਗਲੇ ਸਿੱਧੇ ਕਹਿੰਦੇ ਨਹੀਂ ਵੀ ਲਾਅ ਐਂਡ ਆਰਡਰ ਖਰਾਬ ਹੋਊਗਾ, ਅਸੀਂ ਆਪ ਬਣਾ ਕੇ ਦਿੰਨੇ ਆ। ਸਹੀ ਗੱਲ ਹੈ ਜੀ। ਇਹ ਅਸੀਂ ਕਿਹਾ ਸੀ, ਇਹ ਕਹਿੰਦੇ ਸਿਰਫ ਇਹ ਮਸਲਾ ਲਟਕਾਉਂਦੇ ਆ। ਸਾਹਮਣੇ ਰਸਤੇ 'ਚ ਜੀਸੀਬੀ ਇਹਨਾਂ ਦੀ ਸਰਕਾਰੀ ਖੜੀ ਪਈ, ਬਣਾਉਂਦੇ ਕਾਹਤੋਂ ਨਹੀਂ? ਕੋਈ ਕਮੀ ਇਹਨਾਂ ਤੋਂ ਸਾਧਨ ਦੀ ਕਮੀ ਹੈ ਜਾਂ ਸਾਧਨ? ਟਰੈਕਟਰ ਬੰਦਾ ਚਾੜ ਦਿਓ, ਆਪਣਾ ਬੰਦਾ ਚਾੜ ਕੇ। ਮੇਰੀ ਗੱਲ ਸੁਣੋ, ਕੰਮ ਜੀਸੀਬੀ ਨੇ ਵੀ ਉਹੀ ਕਰਨਾ, ਕੰਮ ਟਰੈਕਟਰ ਨੇ ਵੀ ਉਹੀ ਕਰਨਾ। ਸਿਰਫ ਇੱਕ ਜਦੋਂ ਹਨਾ ਬੰਦੇ ਨੇ ਮਸਲਾ ਲਮਕਾਉਣਾ ਆ, ਉਦੋਂ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ। ਦੇਖੋ ਜੇ ਖਿੰਡਰ ਪੁੰਡਰ ਇਹ ਬੰਦੇ ਅਸੀਂ ਕਹਿ ਦੇਣਾ ਬਣਾ ਦਾਂਗੇ, ਬੰਦੇ ਇੱਥੋਂ ਚੱਲ ਜਾਣ, ਬਾਅਦ ਚ ਬਾਕੀ ਕਿਹੜਾ ਨੇ ਬਣਾਉਣਾ? ਬਾਅਦ ਚ ਕਿਸੇ ਨੇ ਨਹੀਂ ਬਣਾਉਣਾ। ਇੱਥੇ ਸਵੇਰੇ 2 ਟਰਾਲੀਆਂ ਉਹ ਪਰੇ ਟੋਏ ਚ ਡਿੱਪ ਪਈਆਂ ਜੀ,
ਉਹ ਕੌਣ ਜ਼ਿੰਮੇਵਾਰ ਆ? ਉਹ ਕਿਸਾਨਾਂ ਦੇ ਐਕਸਲ ਇੱਕ ਦਾ ਟੁੱਟ ਗਿਆ 200 ਕੁਇੰਟਲ ਜਮੀ ਸੀ ਉਹਦੇ ਤੇ ਉਹ ਕਿੰਨਾ ਖੱਜਲ ਹੋ ਕੇ 12 ਵਜੇ ਇੱਥੋਂ ਵਿਹਲਾ ਹੋ ਗਿਆ। ਵੀ ਉੱਥੇ ਵਿਹਲਾ ਗਿਆ, ਤੰਗੀ ਵੱਖਰੀ, ਅਗਲੇ ਨੁਕਸਾਨ ਵੱਖਰਾ ਆ, ਖਰਚਾ ਵੱਖਰਾ, ਲੇਬਰ 7000 ਰੁਪਏ ਨੁਕਸਾਨ, ਅਗਲੇ ਫਸਲ ਸਸਤੀ ਵਿਕੀ ਵੱਖਰਾ ਆ। ਇਹਦੇ ਵਿੱਚ ਇਕੱਲਾ ਕਿਸਾਨ ਨਹੀਂ ਮਰਨਾ, ਇਹਦੇ ਵਿੱਚ ਲੇਬਰ ਵੀ ਮਰਨੀ, ਕਿਸਾਨ ਵੀ ਮਰਨਾ, ਆ ਪਿੰਡਾਂ ਦੇ ਜਿੰਨੇ ਲੋਕੀ ਆ ਨਾ ਇਹ ਸਾਰੇ ਮਰਨੇ ਆ। ਇਹ ਪਿੰਡਾਂ ਦੇ ਲੋਕੀ ਭਾਜੀ ਜਿੰਨੇ ਹਨਾ ਅੱਜ ਹੁਣ ਤਾਂ ਆਪਾਂ ਕਹਿੰਦੇ ਚਲੋ ਕੋਈ ਨਹੀਂ, ਜਿਹੜਾ ਮੋਰੇ ਹੋਇਆ ਉਹਨੂੰ ਹੋ ਲੈਣ ਦਿਓ, ਅਸੀਂ ਨਹੀਂ ਮੋਰੇ ਹੋਣਾ, ਅਸੀਂ ਪਿੱਛੇ ਜਾਣਾ, ਅਸੀਂ ਇਦਾਂ ਕਰਨਾ। ਇਹ ਜਦੋਂ ਹਨਾ ਭਾਜੀ ਨਿਆਣੇ ਹੋਣੇ ਆ ਨਾ, ਨਿਆਣੇ, ਇਹ ਜਿਹੜੀ ਗੈਸ ਆ ਇਹ ਨਿਆਣੇ ਕਿਸੇ ਦੇ ਸਾਰਿਆਂ ਦੇ ਹੈਂਡੀਕੈਪਟ ਹੋਣੇ ਆ। ਇਹ ਬਹੁਤ ਇਹਦਾ ਜਿਹੜੀ ਮਥੇਲ ਗੈਸ ਕਿਹੜੀ ਇੱਥੋਂ ਨਿਕਲਣੀ ਭਾਜੀ ਹਨਾ, ਉਹਨੂੰ ਕਹਿੰਦੇ ਓਜ਼ੋਨ ਪਰਤ ਨੂੰ ਵੀ ਉਹਦਾ ਨੁਕਸਾਨ ਆ। ਤੇ ਇੱਥੇ ਭੈਣ ਜੋ ਅਸੀਂ ਜਿਹੜੇ ਲੋਕੀ ਪਾਸਦੇ ਸਾਡਾ ਨਹੀਂ, ਸਾਡਾ ਹੀ ਨੁਕਸਾਨ, ਅਸੀਂ ਨਹੀਂ ਨੁਕਸਾਨ ਹੈਗਾ, ਸਾਡਾ ਨਹੀਂ ਨੁਕਸਾਨ ਹੈਗਾ। ਅਸੀਂ ਭਾਜੀ ਮਰਦੇ ਦਮ ਤੱਕ ਲੜਨਾ, ਜੋ ਮਰਜ਼ੀ ਹੋ ਜਵੇ। ਅਸੀਂ ਅੱਜ ਐਲਾਨ ਕਰਤਾ ਜੋ ਮਰਜ਼ੀ ਕੰਮ ਨਹੀਂ ਹੋਣ ਦੇਣਾ। ਅਸੀਂ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਮੋਰੇ ਆ ਜਾ ਤੂੰ, ਮੇਰੀ ਗੱਲ ਸੁਣ, 2 ਰਸਤੇ ਦੇ ਦੇ ਉਧਰ, ਮੇਰੀ ਗੱਲ ਸੁਣ ਕਿੰਨਾ ਵੀ ਮੈਂ ਆਪਣਾ ਨਹੀਂ ਕਰ ਸਕਦਾ ਜੀ, ਇੱਥੋਂ ਨਹੀਂ ਮੈਂ ਪੂਰਦਾ ਬਾਜੀ ਜਿੱਥੋਂ ਐਂਟਰੀਆਂ ਮੰਡੀ ਦੀਆਂ ਉਹ ਜਿਹੜੀ ਉਧਰੋਂ ਐਂਟਰੀ ਹੈਗੀ ਆ, ਉਧਰੋਂ ਐਗਜ਼ਿਟ ਹੈ ਜੀ, ਹੋਰ ਨਹੀਂ ਹੈ। ਉਹ ਇੱਕ ਰਸਤਾ ਸਾਨੂੰ ਇੱਥੋਂ ਦਿਓ। ਇਹੀ ਕਰ ਸਕਦਾ ਜੀ ਫੇ ਅਸੀਂ ਆਪ ਪੂਰ ਲੈਨੇ ਭਾਜੀ। ਓਏ ਭਾਜੀ, ਇਹ ਤੇ ਫਿਰ ਤੁਸੀਂ ਖਿਲਾਫ ਜਾ ਰਹੇ ਹੋ ਨਾ। ਖਿਲਾਫ ਦੀ ਨਹੀਂ ਗੱਲ ਭਾਜੀ, ਇੱਥੋਂ ਯਾਰ ਐਂਟਰੀ ਤਾਂ ਇੱਥੋਂ ਆਉਣੀ ਆ ਭਾਜੀ। ਕੋਰਟ 'ਚ ਲੱਗਾ ਸੀ ਜਾ ਕੇ, ਜਦ ਭਾਜੀ ਤੁਸੀਂ 5 ਦਿਨਾਂ ਦਾ ਨੋਟਿਸ ਦਿੱਤਾ ਵੀ ਤੁਸੀਂ ਕਾਹਦੇ ਕੰਸਟਰਕਸ਼ਨ ਸਟਾਰਟ ਕੀਤੀ, ਤੁਸੀਂ ਵੀ ਖਿਲਾਫ ਹੀ ਆ ਲਾਅ ਐਂਡ ਆਰਡਰ ਤੇ। ਤੁਸੀਂ ਲਾਅ ਐਂਡ ਆਰਡਰ 5 ਦਿਨਾਂ ਦਾ ਤੁਸੀਂ ਨੋਟਿਸ ਦਿੱਤਾ ਆ, ਫੇਰ ਕਾਹਦੇ ਕੰਸਟਰਕਸ਼ਨ ਸਟਾਰਟ ਕੀਤੀ ਆ? ਉੱਥੋਂ ਦੀ ਤਾਂ ਸਰ ਕਜਰੇ ਸਾਡੇ ਵਾਰੀ ਸਾਰੇ ਲਾਅ ਐਂਡ ਆਰਡਰ, ਇਹਨਾਂ ਵਾਰੀ ਕੋਈ ਲਾਅ ਐਂਡ ਆਰਡਰ ਨਹੀਂ। ਕੋਈ ਆਰਡਰ ਨਹੀਂਗਾ। ਉਹ ਮਾੜੇ ਬੰਦੇ ਲਈ ਹੁੰਦਾ ਭਾਜੀ ਕੋਈ। ਉੱਥੇ ਤਾਂ ਇੱਥੇ ਤਾਂ ਬਾਈ ਲਿਖ ਕੇ ਵੀ ਲਾਇਆ ਹੋ ਵੀ ਅਣਅਧਿਕਾਰਤ ਪ੍ਰਵੇਸ਼ ਮਨਾ ਆ। ਉਹ ਬੋਰਡ ਲੱਗਾ ਹੋਇਆ ਵੀ ਇੱਥੇ ਕੋਈ ਅਣਅਧਿਕਾਰਤ ਵੜ ਨਹੀਂ ਸਕਦਾ, ਪਰ ਇਹ ਬੋਰਡ ਲੱਗਾ ਹੋਇਆ ਵੀ ਤੁਸੀਂ ਵੀਡੀਓਗ੍ਰਾਫੀ ਵੀ ਨਹੀਂ ਕਰ ਸਕਦੇ। ਤੇ ਫੇਰ ਦੇਖੋ ਭਾਜੀ ਤੁਸੀਂ ਦੱਸੋ ਹੋਰ ਇਦੋਂ ਪਰੇ ਧੱਕਾ ਕੀ ਹੁੰਦਾ? ਧੱਕਾ ਕੀ ਹੈ? ਇਸ ਤੋਂ ਪਰੇ ਸਾਡੀ ਧੱਕਾ ਜਗ੍ਹਾ ਕੀ ਤੇ ਹੁੰਦਾ? ਨਹੀਂ ਆ ਸਕਦੇ। ਸਾਡੀ ਆਪ ਦੀ ਜਗ੍ਹਾ 'ਚ ਅਸੀਂ ਅੰਦਰ ਨਹੀਂ ਆ ਸਕਦੇ। ਉਹ ਦੇਖੋ ਬੋਰਡ ਲਾਇਆ ਉਹਨਾਂ ਨੇ, ਅਣਅਧਿਕਾਰਿਤ ਪ੍ਰਵੇਸ਼ ਸਖਤੀ ਨਾਲ ਮਨਾ ਹੈ। ਅਣਅਧਿਕਾਰਿਤ ਕੌਣ ਹੋ ਗਏ? ਅਸੀਂ, ਜਿਨ੍ਹਾਂ ਦੀ ਸਾਡੀ ਜਗ੍ਹਾ ਹੈ, ਸਾਡੀ ਜਗ੍ਹਾ ਅੱਜ ਅਸੀਂ ਅਣਅਧਿਕਾਰਿਤ ਹੋ ਗਏ। ਸਟੇਕ ਹੋਲਡਰ ਹੋ ਤੁਸੀਂ, ਵਰਤੋਂ ਚ ਟਰਾਲੀਆਂ ਲਾਉਣੇ ਮਜ਼ਦੂਰ ਆ ਜੀ ਇੱਥੇ। ਭਾਈਚਾਰਾ ਸਾਰਾ ਟਰਾਲੀ ਉੱਥੋਂ ਦੀ ਤੇ ਕਚਰੇ ਵਾਲੀ ਨਹੀਂ ਲੰਘਣੀ, ਤਾਂ 200 ਕੁਇੰਟਲ ਦੀ ਟਰਾਲੀ ਕਿੱਥੋਂ ਲੰਘ ਜੂਗੀ ਉੱਥੋਂ ਦੀ? ਮਜ਼ਦੂਰ ਵਰਗ ਦਾ ਪੱਖ ਵੀ ਜਾਣਦੇ ਬਾਈ, ਕਿੰਨੇ ਕ ਮਜ਼ਦੂਰ ਇੱਥੇ ਕੰਮ ਕਰਦੇ? ਮੈਂ ਇੱਥੋਂ 15 ਸਾਲ ਤੋਂ ਕੰਮ ਕਰ ਰਿਹਾ, 15 ਸਾਲ ਤੋਂ ਮੈਂ ਕੰਮ ਕਰਦਾ। ਤੋਂ ਘੱਟੋ ਘੱਟ 1000 ਬੰਦਾ ਡੇਲੀ ਆਉਂਦਾ ਇੱਥੇ ਭਾਜੀ। 200 ਕੁਇੰਟਲ ਦੀ ਟਰਾਲੀ ਇੱਥੋਂ ਮਸੀਂ ਲੰਘਣੀ ਆ, ਉੱਥੋਂ ਦੀ ਤਾਂ ਕਚਰੇ ਦੀ ਟਰਾਲੀ ਨਹੀਂ ਲੰਘਣੀ 10 ਕੁਇੰਟਲ ਦੀ। ਤੇ ਉਹ ਪੋਲਾ ਭਾਜੀ ਉਹ ਜਗ੍ਹਾ ਦੇ ਵਿੱਚ ਟੋਏ ਬਹੁਤ ਆ। ਅੱਛਾ, ਤੇ ਜੇ ਫਸ ਗਈ ਕਿਤੇ ਟਰਾਲੀਆਂ 20 ਫੁੱਟੀਆਂ ਟਰਾਲੀਆਂ ਹੁੰਦੀਆਂ, ਟਰਾਲੇ ਆਉਂਦੇ ਬੜੇ 200 ਫੁੱਟ ਦੇ ਭਾਜੀ 200 ਕੁਇੰਟਲ ਦੇ ਟਰਾਲੇ ਲੈ ਆਉਂਦੇ ਸਾਰੇ ਭਾਜੀ। ਹੁਣ ਜਿਹਨੇ ਦੇਖੋ ਸੁਰਖਪੁਰ ਆਉਣਾ ਏਡੀ ਦੂਰ ਤੋਂ 200 ਕੁਇੰਟਲ ਲੈ ਕੇ ਆਊਗਾ, ਫੇਰ ਹੀ ਉਹ ਕਿਸਾਨ ਨੂੰ ਕੁਝ ਬਚੂਗਾ। ਤੇ 50 ਕੁਇੰਟਲ ਲਿਆ ਕੇ ਤਾਂ ਕਿੱਥੋਂ ਪੈਸੇ ਬਚਾਲੂ ਚੱਲ? ਰਸਤੇ ਰੋਕਣ ਲਈ ਕੋਈ ਕਾਨੂੰਨ ਨਹੀਂ, ਤੇ ਜਦੋਂ ਅਸੀਂ ਆਪਣੀਆਂ ਟਰਾਲੀਆਂ ਲੰਘਾਉਣ ਲਈ ਰਸਤਾ ਮੰਗ ਰਹੇ ਆ ਤੇ ਇਹ ਕਹਿੰਦੇ ਅਸੀਂ ਕਾਨੂੰਨ ਦੇ ਉਲਟ ਜਾ ਕੇ ਕੁਝ ਕਰ ਨਹੀਂ ਸਕਦੇ। ਇੱਥੋਂ ਬਿਨਾਂ ਕਿਸੇ ਨੂੰ ਚੇਤਾਵਨੀ ਦਿੱਤਿਆਂ ਪੁਲਿਸ ਪ੍ਰਸ਼ਾਸਨ ਨੇ ਆ ਕੇ ਇਹ ਸਾਰਾ ਪੱਟਿਆ। ਇਹ ਸਾਡੀਆਂ ਟਰਾਲੀਆਂ ਰੋਕੀਆਂ ਗਈਆਂ। ਅੱਗੇ ਕੋਈ ਮੰਡੀ ਦਾ ਪ੍ਰਬੰਧ ਹੈਗਾ ਤੇ ਸਾਨੂੰ ਦੱਸ ਦੇਣ। ਸਾਡੇ ਕੋਲ ਕਾਨੂੰਨੀ ਪਰਮਿਸ਼ਨ ਹੈਗੀ, ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਬਣਾ ਰਹੇ ਹਾਂ ਜੀ। ਕਿਹੜੀ, ਮੈਂ ਕਹਿੰਦਾ ਕਿਹੜੀ ਪਰਮਿਸ਼ਨ, ਕਿਹੜਾ ਕਾਨੂੰਨ ਕਹਿੰਦਾ ਕਿ ਤੁਸੀਂ ਬਸੀ ਹੋਈ ਚੀਜ਼ ਨੂੰ ਉਜਾੜ ਦਿਓ ਤੇ ਉਜਾੜਨ ਤੋਂ ਪਹਿਲਾਂ ਕਿਸੇ ਨੂੰ ਨੋਟਿਸ ਬਣਾ ਦਿਓ, ਉਹਨਾਂ ਦਾ ਰਸਤਾ ਬੰਦ ਕਰ ਦਿਓ? ਕਿਹੜਾ ਕਾਨੂੰਨ ਕਹਿੰਦਾ ਇੱਥੇ? ਮੈਨੇ ਤਾਂ ਲਿਖ ਕੇ ਵੀ ਲਾਤਾ ਜੀ, ਕਹਿੰਦੇ ਅਣਅਧਿਕਾਰਤ ਐਂਟਰੀ ਮਨਾਹੀ ਆ, ਇੱਥੇ ਪ੍ਰਵੇਸ਼ ਮਨਾ ਕੀਤਾ ਹੋਇਆ। ਇੱਥੇ ਆ ਥਾਣਾ ਪੂਰਦੇ ਯਾਰ, ਇਹ ਆ ਥਾਣਾ ਪੂਰਾ, ਕੋਈ ਗੱਲ ਨਹੀਂ ਕਹੀਆ ਮਗਾ ਲਓ ਪੂਰਦੇ ਥਾਣਾ ਪੂਰਨ ਲੱਗੇ। ਸੋ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ, ਹੱਥਾਂ ਨਾਲ ਹੀ ਪੂਰਨਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੇ। ਸੋ ਹੱਥਾਂ ਦੇ ਨਾਲ ਹੀ ਪੂਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੇ ਇਸ ਜਗ੍ਹਾ ਨੂੰ। ਤੁਸੀਂ ਤਸਵੀਰਾਂ ਇਸ ਸਮੇਂ ਦੇਖ ਰਹੇ ਹੋ ਜਮਸ਼ੇਰ ਦੀਆਂ, ਜਦੋਂ ਟਰੈਕਟਰਾਂ ਦੇ ਨਾਲ ਪੂਰਨ ਨਹੀਂ ਦਿੱਤਾ ਜਾ ਰਿਹਾ, ਪੁਲਿਸ ਮਨਾਹੀ ਕਰ ਰਹੀ ਸੀ, ਤਾਂ ਹੱਥਾਂ ਨਾਲ ਇਸ ਨੂੰ ਪੂਰਨਾ, ਤੁਸੀਂ ਤਸਵੀਰਾਂ ਦੇਖ ਰਹੇ ਹੋ, ਹੱਥਾਂ ਨਾਲ ਕਿਸਾਨਾਂ ਨੇ ਪੂਰਨਾ ਇਸ ਨੂੰ ਸ਼ੁਰੂ ਕਰ ਦਿੱਤਾ ਹੈ। ਬਿਲਕੁਲ ਇਹ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ, ਜਿਸ ਜਗ੍ਹਾ ਤੇ ਲਿਖਿਆ ਹੋਵੇ ਕਿ ਤੁਸੀਂ ਇੱਥੇ ਪ੍ਰਵੇਸ਼ ਨਹੀਂ ਕਰ ਸਕਦੇ, ਮਨਾਹੀ ਹੈ, ਨਾ ਹੀ ਤੁਸੀਂ ਵੀਡੀਓਗ੍ਰਾਫੀ ਕਰ ਸਕਦੇ ਹੋ, ਉਸ ਜਗ੍ਹਾ ਤੇ ਕਿਸਾਨਾਂ ਦੇ ਰੋਹ ਨੇ ਹੁਣ ਇਸ ਨੂੰ। ਟਰੈਕਟਰ ਵੀ ਚੱਲਣ ਲੱਗਿਆ, ਟਰੈਕਟਰ ਵੀ ਸਟਾਰਟ ਕਰ ਲਿਆ ਬਾਈ ਨੇ।
ਆਓ ਇੱਥੇ ਆਓ ਭੈਣ ਚੋ ਮਰ ਗਏ ਸਾਰੇ। ਭਾਈ ਜੀ ਇਹ ਮੰਨਦੇ ਹੋ ਕਿ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਤੁਸੀਂ? ਕੋਈ ਕਾਨੂੰਨ ਦੀ ਉਲੰਘਣਾ ਨਹੀਂ, ਕੋਈ ਕਾਨੂੰਨ ਦੀ ਦੇਖੋ ਜੀ ਕਾਨੂੰਨ ਸਾਨੂੰ ਕਹਿ ਰਿਹਾ ਹੀ ਰਸਤਾ ਬਣਾ ਕੇ ਦਿੰਦੇ ਆ। ਉਧਰ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਗਏ ਨੇ, ਅੱਗੇ ਹੋ ਕੇ ਜ਼ਰੂਰ ਦੇਖੋ, ਦਿਖਾ ਦਿਓ। ਡੰਡਿਆਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਗਏ ਨੇ। ਸੋ ਦੇਖ ਸਕਦੇ ਹੋ ਗੁੱਜਾਂ ਮਾਰੀਆਂ ਜਾ ਰਹੀਆਂ ਨੇ। ਸੋ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਨੇ ਤੁਸੀਂ। ਮਾਰ ਨਹੀਂ ਦੇਣਾ ਸੀ ਬੰਦੇ ਸਾਡੇ ਦਾ ਮਾਰਨਾ ਨਹੀਂ। ਤੁਸੀਂ ਮਾਰਿਆ ਸੰਦ ਮਾਰੀ ਤੁਸੀਂ ਸਾਈਡ ਤੇ ਹੋ ਜਾਓ, ਤੁਸੀਂ ਸਾਈਡ ਤੇ ਹੋ ਜਾਓ। ਕਾਹ ਤੋਂ ਗਲਤ ਕੰਮ ਆ ਹੁਣ ਤੁਸੀਂ ਅੱਗੇ ਹੀ ਦੱਸਦੇ ਸੀ, ਹੁਣ ਤੁਸੀਂ ਆਪਣੇ ਕੈਮਰਾ ਸਾਰਾ ਕੁਝ ਰਿਕਾਰਡ ਕਰ ਲਿਆ, ਸਾਰਾ ਕੁਝ ਰਿਕਾਰਡ ਕਰ ਲਿਆ ਤੁਹਾਡੇ ਸਾਹਮਣੇ। ਪ੍ਰਸ਼ਾਸਨ ਨਾਲ ਹੋ ਕੇ ਸਾਰਾ ਕੁਝ ਕਰਾ ਰਿਹਾ ਤੁਹਾਡੇ ਸਾਹਮਣੇ। ਪ੍ਰਸ਼ਾਸਨ ਨੇ ਉਹਦੇ ਡੰਡੇ ਮਾਰੇ ਜੀ, ਡੰਡੇ ਮਾਰੇ ਜੀ ਉਹਦੇ ਮੁੰਡੇ ਦੇ, ਉਹ ਮੁੰਡੇ ਦੇ ਮਾਰੇ ਜੀ ਟਰੈਕਟਰ ਵਾਲੇ ਦੇ ਮੁੰਡੇ ਡੰਡੇ ਮਾਰੇ। ਤਿਆਰ ਟਰੈਕਟਰ ਲਿਆ ਰਿਹਾ ਨੌਜਵਾਨ। ਸੋ ਦੇਖ ਸਕਦੇ ਹੋ ਨੌਜਵਾਨ ਟਰੈਕਟਰ ਲਿਆ ਕੇ ਉਸ ਨੂੰ ਪੂਰਨ ਦੀ ਕੋਸ਼ਿਸ਼ ਕਰਨ ਲੱਗਿਆ। ਤਾਂ ਇਹ ਸਿੱਧੇ ਤੌਰ ਤੇ ਕਿਸਾਨਾਂ ਦਾ ਕਹਿਣਾ ਵੀ ਭਾਈ ਅਸੀਂ ਇਹ ਰਸਤਾ ਖੁਦ ਬਣਾਵਾਂਗੇ, ਪਰ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਨੇ ਖੜੇ ਹੋ ਜਾਓ ਯਾਰ। ਇੱਕ ਪਾਸੇ ਪੁਲਿਸ ਹੈ ਤੇ ਦੂਸਰੇ ਪਾਸੇ ਆਮ ਲੋਕ ਨੇ, ਕਿਸਾਨ ਨੇ। ਹੱਥਾਂ ਨਾਲ ਸਿੱਟਣਾ ਦੁਬਾਰਾ ਤੋਂ ਸ਼ੁਰੂ ਕਰਨ ਲੱਗੇ ਨੇ। ਵਿੱਕੀ ਸੋ ਇੱਕ ਵਾਰ ਮੋੜ ਤੋਂ ਹੱਥਾਂ ਨਾਲ ਹੀ ਇਹ ਨੀਂਹ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੇ। ਹੈਗੇ ਦੇਖ ਮੇਰਾ ਵੀਰ ਉਧਰ ਹੁੰਦਾ ਜਿਸ ਜਗ੍ਹਾ ਤੇ ਲਿਖਿਆ ਹੋਇਆ ਵੀ ਅਣਅਧਿਕਾਰਤ ਪ੍ਰਵੇਸ਼ ਸਖਤੀ ਦੇ ਨਾਲ ਮਨਾ ਹੈ, ਪਰ ਕੇਸ ਦੇ ਵੱਲੋਂ ਨਿਰਦੇਸ਼ ਹੈ ਕਿਹਨੇ ਲਿਆ ਕਿਹਾ ਹੈ ਇਹ ਲਿਖਿਆ ਤਾਂ ਹੋਇਆ ਹੈ। ਉਧਰ ਦੂਸਰੇ ਖੁੰਝੇ ਬੜੀ ਦੂਰ ਹੈ, ਤੁਹਾਨੂੰ ਉਹ ਵੀ ਤਸਵੀਰਾਂ ਦਿਖਾ ਦਿਆਂਗੇ। ਉੱਥੇ ਲਿਖਿਆ ਹੋਇਆ ਵੀ ਇੱਥੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਮਨਾ ਹੈ, ਕੰਮ ਚੱਲ ਰਿਹਾ ਹੈ। ਤੇ ਪਰ ਇਹ ਜਗ੍ਹਾ ਇੱਕ ਤੁਹਾਨੂੰ ਦੱਸ ਦਈਏ ਕਿ ਚਾਰਾ ਮੰਡੀ ਹੈ। ਇੱਥੇ ਸਾਰੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਚਾਰਾ ਆਉਂਦਾ, ਤੜਕੇ 2 ਵਜੇ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਥੇ ਵੇਚਿਆ ਜਾਂਦਾ ਹੈ। ਪਰ ਹੁਣ ਇੱਥੇ ਬਾਇਓਗੈਸ ਪਲਾਂਟ ਬਣਾਉਣ ਦੀ ਤਿਆਰੀ ਸੀ ਤੇ ਉਸ ਨੂੰ ਪੂਰਦਿਆਂ ਹੋਈਆਂ ਤੁਸੀਂ ਤਸਵੀਰਾਂ ਇਹ ਦੇਖ ਰਹੇ ਹੋ। ਇਸ ਸਮੇਂ ਕਿਸਾਨ ਹੱਥੀਂ ਪੂਰ ਰਹੇ ਨੇ। ਜਨਾਬ ਤੁਸੀਂ ਪੁਲਿਸ ਕਹਿੰਦੀ ਹੈ ਕਿ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਤੁਸੀਂ। ਕਾਨੂੰਨ ਦੀ ਉਲੰਘਣਾ ਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਆ, ਪਤਾ ਨਹੀਂ ਕਿਸ ਦਬਾਅ ਹੇਠਾਂ ਸਾਡੀਆਂ ਟਰਾਲੀਆਂ ਇੱਥੇ ਆਉਂਦੀਆਂ ਨੇ। ਉਹਨੂੰ ਅਸੀਂ ਸਿਰਫ ਰਸਤਾ ਮੰਗ ਰਹੇ ਆ ਕਿ ਸੋਮਵਾਰ ਨੂੰ ਜਿਹੜਾ ਡਿਸੀਜਨ ਹੋ ਜਾਏਗਾ ਉਹ ਸਾਨੂੰ ਮਨਜ਼ੂਰ ਆ। ਪਰ ਇਹ ਬਿਨਾਂ ਵਜ੍ਹਾ ਤੋਂ ਸਾਨੂੰ 2 ਰਸਤੇ ਦੇਣ ਤੋਂ ਵੀ ਮੁਨਕਰ ਨੇ ਕਦੀ ਸੁਣਿਆ ਆਜ਼ਾਦ ਦੇਸ਼ ਵਿੱਚ ਕਿਸੇ ਦਾ ਰਸਤਾ ਬੰਦ ਕੀਤਾ ਹੋਵੇ। ਤਾਂ ਚਲੋ ਪੂਰ ਦਿਓ। ਸੋ ਹੱਥੀਂ ਪੂਰਨਾ ਸ਼ੁਰੂ ਕਰ ਦਿੱਤਾ। ਜਦੋਂ ਟਰੈਕਟਰ ਦੇ ਨਾਲ ਜਾਂ ਮਸ਼ੀਨ ਦੇ ਨਾਲ ਪੂਰਨ ਤੋਂ ਮਨਾ ਕੀਤਾ ਤਾਂ ਹੁਣ ਹੱਥੀਂ ਪੂਰਨਾ ਸ਼ੁਰੂ ਕਰ ਦਿੱਤਾ ਇਹਨਾਂ ਕਿਸਾਨਾਂ ਨੇ। ਸੋ ਇਹ ਤਸਵੀਰਾਂ ਨੇ ਲੋਕਾਂ ਦੀਆਂ। ਤੁਸੀਂ ਬੀਤੇ ਦਿਨ ਹੀ ਦੇਖਿਆ ਹੋਊਗਾ ਕਿ ਰਾਜਸਥਾਨ ਦੇ ਟਿੱਬੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਪਲਾਂਟ ਨੂੰ ਬੰਦ ਕਰਵਾਇਆ ਗਿਆ। ਪੁਲਿਸ ਵੀ ਵੀਡੀਓਗ੍ਰਾਫੀ ਕਰ ਰਹੀ ਹੈ, ਪੁਲਿਸ ਖੁਦ ਆਪ ਵੀਡੀਓਗ੍ਰਾਫੀ ਕਰ ਰਹੀ ਹੈ। ਤੇ ਬਾਈ ਜਿੱਦਾਂ ਪਹਿਲਾਂ ਕਹਿੰਦੇ ਵੀ ਕੁਝ 2 ਮੁੰਡਿਆਂ ਨੂੰ ਚੱਕ ਕੇ ਵੀ ਲੈ ਗਏ ਸੀ, ਡਰ ਨਹੀਂ ਹੈ ਵੀ ਤੁਹਾਨੂੰ ਵੀ ਹੋਰ ਕਾਰਵਾਈ ਹੋ ਸਕਦੀ ਹੈ? ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਆ। ਠੀਕ ਹੈ। ਮੈਨੂੰ ਤਾਂ ਡਰ ਨਹੀਂ ਕਿਉਂਕਿ ਮੈਨੂੰ ਪਤਾ ਮੇਰੇ ਪਿੱਛੇ ਸਾਰਾ ਪੰਜਾਬ ਹੈ। ਮੈਨੂੰ ਗ੍ਰਿਫਤਾਰ ਕਰਨ ਤੇ ਇੱਥੇ ਪੂਰਾ ਪੰਜਾਬ ਇਕੱਠਾ ਕਰ ਦੇਵਾਂਗੇ, ਇੰਨਾ ਕੁ ਮੈਨੂੰ ਭਾਰਤੀ ਕਿਸਾਨ ਯੂਨੀਅਨ ਤੇ ਵਿਸ਼ਵਾਸ ਆ। ਠੀਕ ਹੈ, ਠੀਕ ਹੈ ਜੀ। ਇਸ ਸਮੇਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਮਸ਼ੇਰ ਖਾਸ ਦੀਆਂ, ਜਲੰਧਰ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਚਾਰਾ ਮੰਡੀ ਨੂੰ ਆ ਬਾਈ ਹੁਣੀ ਕਈ ਲੈ ਕੇ ਆ ਗਏ ਨੇ। ਚਾਰਾ ਮੰਡੀ ਨੂੰ ਇਹ ਤਬਦੀਲ ਕਰਨ ਜਾ ਰਹੇ ਸੀ ਬਾਇਓਗੈਸ ਪਲਾਂਟ ਦੇ ਵਿੱਚ। चलो करो करो
ਸੋ ਟਰੈਕਟਰਾਂ ਦੇ ਨਾਲ ਵੀ ਇਸ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਗਿਆ। ਸੋ ਟਰੈਕਟਰਾਂ ਨਾਲ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਈ ਤੁਸੀਂ ਪ੍ਰੋਜੈਕਟ ਦੇ ਮੈਨੇਜਰ ਹੋ? ਤੁਸੀਂ ਪ੍ਰੋਜੈਕਟ ਦੇ ਮੈਨੇਜਰ ਹੋ? ਨਹੀਂ, ਤੁਹਾਡੇ ਸਾਹਮਣੇ ਹੋਈ ਨਾ, ਦੇਖੋ ਤੁਹਾਡੇ ਤੋਂ ਇੱਥੇ ਦੀ ਭਾਜੀ ਪ੍ਰਸ਼ਾਸਨ ਹੈਗਾ, ਹਾਂਜੀ ਅਸੀਂ ਕਾਰਵਾਈ ਦੇਵਾਂਗੇ, ਆਪਾਂ ਲਿਖਤ ਦਸਖਤ ਦੇਵਾਂਗੇ, ਆਪਾਂ ਇਦਾਂ ਨਹੀਂ ਕਰ ਸਕਦੇ। ਅਸੀਂ ਪੜ੍ਹੇ ਲਿਖੇ ਆ, ਅਸੀਂ ਅਨਪੜ੍ਹ ਥੋੜੀ ਹਾਂ। ਭਾਈ ਤੁਸੀਂ ਪੜ੍ਹੇ ਲਿਖੇ ਹੋ, ਠੀਕ ਹੈ। ਆਪ ਹੀ ਕਰੀ ਜਾਂਦੇ। ਭਾਜੀ ਮੈਂ ਸਿੰਪਲ ਤੁਹਾਡੇ ਸਾਰੇ ਪ੍ਰਸ਼ਾਸਨ ਅੱਗੇ, ਸਾਡੇ ਮੰਤਰੀ ਮੰਡਲ ਆਏ, ਸਾਰੇ ਵੱਡੇ ਵਧਾਰੇ ਆਏ, ਅਸੀਂ ਉਹਨਾਂ ਦੀ ਗੱਲ ਮੰਨੀ, ਬਿਲਕੁਲ ਮੰਨੀ ਜੀ। ਹੁਣ ਇਹ ਉਹਨਾਂ ਦੀ ਗੱਲ ਨਹੀਂ ਮੰਨ ਰਹੇ ਤੇ ਕੌਣ ਖੜੇਗਾ ਦੱਸੋ? ਭਾਈ ਨਹੀਂ ਮੰਨੀ ਗਈ, ਉਹ ਕੰਮ ਤਾਂ ਚੱਲ ਰਿਹਾ ਸੀ, ਕੰਮ ਤਾਂ ਉੱਥੇ ਚੱਲ ਰਿਹਾ ਕੰਮ ਬੰਦ ਆ ਜੀ, ਦੇਖੋ ਨਹੀਂ ਚੱਲ ਰਿਹਾ ਸੀ, ਮਸਾਲਾ ਬਣਿਆ ਕੰਮ ਬੰਦ ਆ ਜੀ, ਦੇਖੋ ਕੰਮ ਬੰਦ ਆ ਜੀ। ਇੱਥੇ ਸੋਸ਼ਲ ਇੰਪੈਕਟ ਅਸੈਸਮੈਂਟ ਹੋਈ ਹੈ ਜਿਹੜੀ ਜ਼ਰੂਰੀ ਹੁੰਦੀ ਹੈ ਕਿਸੇ ਵੀ ਪਬਲਿਕ ਪ੍ਰਾਪਰਟੀ ਨੂੰ ਲੈਣ ਦੇ ਲਈ? ਸਰ ਇਹ ਪਬਲਿਕ ਪ੍ਰਾਪਰਟੀ ਨਹੀਂ ਹੈ, ਇਹ ਕਾਰਪੋਰੇਸ਼ਨ ਦੀ ਗਰਾਊਂਡ ਹੈ। ਚਾਰਾ ਮੰਡੀ ਨਵੀਂ ਐਲੋਕੇਟ ਕਰਤੀ ਹੋਈ ਹੈ, ਨਵੀਂ ਬਣਾ ਕੇ ਦਿੱਤੀ ਹੈ। ਇਹ ਸਾਡੇ ਕੋਲ 2 ਸਾਲ ਦੀ ਲੀਜ਼ ਹੈ, 3 ਸਾਲ ਤੋਂ ਇਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ। ਉਹ ਤਾਂ ਕਹਿੰਦੇ ਹੁਣ ਲਾਇਆ ਬੋਰਡ ਉੱਥੇ ਭਾਈ। ਇਹੀ ਤਾਂ ਭਾਜੀ ਅਨਪੜ੍ਹਤਾ ਹੈ ਨਾ, ਇਹਨੂੰ ਤਾਂ ਅਨਪੜ੍ਹਤਾ ਕਹਿੰਦੇ। ਭਾਈ ਅਨਪੜ੍ਹਤਾ ਇਹਨਾਂ ਦਾ ਕਸੂਰ ਨਹੀਂ ਹੈ, ਤੁਸੀਂ ਇਹਨਾਂ ਨੂੰ ਕਨਵਿੰਸ ਕਰਨਾ ਹੁੰਦਾ ਹੈ। ਪਬਲਿਕ ਹੀਅਰਿੰਗ ਹੋਈ ਹੈ ਇਸ ਜਗ੍ਹਾ ਤੇ? ਬਿਲਕੁਲ ਹੋਈ ਹੈ ਜੀ। ਕਿੱਥੇ ਹੋਈ ਹੈ? ਕੌਣ ਸੀ ਇੱਥੇ? ਮੈਂ ਤੇ ਕਹਿ ਰਿਹਾ 7 ਇਕੱਠ ਹੋਏ ਆ, ਇੱਕ ਨਹੀਂ। ਪਬਲਿਕ ਹੀਅਰਿੰਗ ਚ ਇਹਨਾਂ ਨੇ ਸਹਿਮਤੀ ਦਿੱਤੀ ਹੈ? ਕੌਣ ਇੱਥੇ ਦਿਖਾ ਸਕਦੇ ਹੋ ਕੌਣ ਮੌਜੂਦ ਸੀ ਪਬਲਿਕ? 7 ਇਕੱਠ ਹੋਏ, 7 ਇਕੱਠ। ਕੋਈ ਤੁਹਾਡੇ ਕੋਲ ਐਮਪੀਰੀਕਲ ਡਾਟਾ ਮੌਜੂਦ ਹੋਊਗਾ? ਹੈਗਾ ਜੀ, 100 ਬੰਦਿਆਂ ਦੇ ਸਾਈਨ ਆ ਮੇਰੇ ਕੋਲ। ਠੀਕ ਹੈ, 100 ਬੰਦਿਆਂ ਦੇ ਸਾਈਨ ਦੇ ਨਾਲ ਹਜ਼ਾਰਾਂ ਬੰਦਿਆਂ ਦੇ ਫੈਸਲਾ ਹੋ ਸਕਦਾ। ਮੈਂ ਫੇਰ ਤੁਹਾਨੂੰ ਕਹਿ ਰਿਹਾ, ਆਗੂ ਇਹੀ ਬਣਾਉਂਦੇ ਆ, ਉਹੀ ਸਾਈਨ ਕਰਕੇ ਜਾਂਦੇ ਆ, ਉਹੀ ਆ ਕੇ ਧਰਨਾ ਲਾਉਂਦੇ। ਤੁਸੀਂ ਕੋਈ ਇੱਕ ਨਾਮ ਦੱਸ ਸਕਦੇ ਹੋ ਆਗੂਆਂ ਦੇ ਵਿੱਚੋਂ? ਭਾਜੀ ਮੈਂ ਕਹਿ ਰਿਹਾ, ਮੈਂ ਕੋਈ ਪੋਲੀਟੀਸ਼ੀਅਨ ਨਹੀਂ ਹੈ। ਨਹੀਂ ਮੈਂ ਪੋਲੀਟੀਸ਼ੀਅਨ ਵਾਲੀ ਆਪਾਂ ਗੱਲ ਵੀ ਨਹੀਂ ਕਰ ਰਹੇ, ਆਪਾਂ ਸਿੰਪਲੀ ਐਮਪੀਰੀਕਲ ਡਾਟੇ ਦੀ ਗੱਲ ਕਰ ਰਹੇ। ਜੋ ਲਾਅ ਨਾਲ ਚੱਲੇਗਾ ਮੈਂ ਉਦਾਂ ਹੀ ਚੱਲਾਂਗਾ, ਮੈਨੂੰ ਹੋਰ ਕੋਈ ਧਰਨਾ ਵੀ ਨਹੀਂ ਹੈਗਾ, ਨਾ ਮੈਨੂੰ ਇਹਨਾਂ ਨਾਲ ਹੈਗਾ। ਉਹਨਾਂ ਦੀ ਸਮਝ ਤੇ ਆ ਰਿਹਾ, ਉਹ ਕਰ ਰਹੇ ਆ, ਮੈਨੂੰ ਜੋ ਸਮਝ ਆਏਗਾ ਮੈਂ ਕਰਾਂਗਾ। ਖਤਮ ਹੋ ਗਿਆ ਜੀ। ਤੁਸੀਂ ਬਾਏ ਲਾਅ ਕਰੋਗੇ ਜੋ ਵੀ ਕਰੋਗੇ। ਤੁਸੀਂ ਆਪਣਾ ਸ਼ੁਭ ਨਾਮ ਦੱਸ ਸਕਦੇ ਹੋ? ਮੇਰਾ ਨਾਮ ਸਾਹਿਬਜੋਤ ਸਿੰਘ। ਸਾਹਿਬਜੋਤ ਸਿੰਘ, ਤੁਸੀਂ ਇਸ ਪ੍ਰੋਜੈਕਟ ਦੇ ਮੈਨੇਜਰ ਹੋ? ਬਿਲਕੁਲ ਜੀ। ਠੀਕ ਹੈ, ਇਹ ਪ੍ਰੋਜੈਕਟ ਦੇ ਮੈਨੇਜਰ ਸਾਹਿਬਜੋਤ ਸਿੰਘ ਹੁਣੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਇੰਪੀਰੀਕਲ ਡਾਟਾ ਜਦੋਂ ਉਹਨਾਂ ਤੋਂ ਮੰਗਿਆ ਗਿਆ, ਉਹ ਕਹਿੰਦੇ ਹੀਅਰਿੰਗ ਹੋਈ ਹੈ। ਆ ਦੇਖ ਸਕਦੇ ਹੋ ਅੱਗੇ ਪੁਲਿਸ ਮੁਲਾਜ਼ਮ ਅੱਗੇ ਆ ਕੇ ਖੜ ਗਿਆ। ਇਹਨੂੰ ਫੜੋ ਭਈ, ਥੱਲੇ ਜਾ, ਫੜੋ ਇਹਨੂੰ। ਲਾਈਵ ਤਸਵੀਰਾਂ ਤੁਸੀਂ ਜਮਸ਼ੇਰ ਤੋਂ ਦੇਖ ਰਹੇ ਹੋ। ਜਮਸ਼ੇਰ ਤੋਂ ਤੁਸੀਂ ਇਸ ਸਮੇਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਿਸਾਨਾਂ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਦੇ ਵਿੱਚ ਪੁਲਿਸ ਲੱਗੀ ਹੋਈ ਹੈ। ਨਾਂਗਾ ਬਣ ਗਿਆ, ਕੋਈ ਗੱਲ ਨਹੀਂ, ਜਿਹੜਾ ਕੰਮ ਸਾਰਾ ਕਰ ਲਿਆ। ਸਾਰਿਆਂ ਨੂੰ ਲੈ ਜਾਓ, ਜ਼ਹਿਰ ਦੇ ਕੇ ਮਾਰ ਦੋ, ਲੈ ਜਾਓ, ਜ਼ਹਿਰ ਦੇ ਕੇ ਮਾਰ ਦੋ ਸਾਰਿਆਂ ਨੂੰ, ਲੈ ਜਾਓ। ਤੁਹਾਡੇ ਸਾਹਮਣੇ ਛੋਟੀਆਂ ਮਾਰੀਆਂ ਤੇ ਕਹਿਣਾ ਕੀ ਹੈ ਇਹਨਾਂ ਨੇ? ਡੰਡੇ ਮਾਰਦੇ ਆ ਭਾਈ ਨੇ, ਧੱਕੇ ਮਾਰ ਉੱਥੇ ਮੇਰੇ ਛਾਤੀ 'ਚ ਹੁੰਡਾ ਮਾਰੀਆਂ ਭਾਈ ਨੇ। ਆ ਭਾਈ ਨੇ ਮੇਰੇ ਛਾਤੀ 'ਚ ਹੁੰਡਾ ਮਾਰਨ ਡਿਆ ਭਾਈ। ਸੁਣੋ ਗੱਲ ਇੱਕ ਮਿੰਟ, ਗੱਲ ਸੁਣੋ ਜੀ, ਗੱਲ ਸੁਣੋ। ਗੱਲ ਯਾਰ ਤੂੰ ਸੈਲਫ ਮਾਰ। ਇੱਕ ਮਿੰਟ ਗੱਲ ਸੁਣ ਲੈ। ਨਹੀਂ ਯਾਰ ਗੱਲ ਸੁਣੋ, ਮੇਰੀ ਗੱਲ ਸੁਣੋ। ਪ੍ਰਧਾਨ ਸਾਹਿਬ ਦੀ ਗੱਲ ਸੁਣੋ, ਮੇਰੀ ਗੱਲ ਸੁਣ ਲਓ। ਪੁਲਿਸ ਪ੍ਰਸ਼ਾਸਨ ਨੇ ਬਿਨਾਂ ਤੁਹਾਨੂੰ ਨੋਟਿਸ ਦਿੱਤਿਆ ਸਾਡੀਆਂ ਟਰਾਲੀਆਂ ਰੋਕੀਆਂ, ਉਹਦੇ ਇਵਜ਼ ਵਿੱਚ ਅਸੀਂ 2 ਰਸਤੇ ਲੈ ਲੈਣੇ। ਬਸ ਠੀਕ ਹੈ, ਇਦੋਂ ਵੱਧ ਟਕਰਾਅ ਵਾਲੀ ਸਥਿਤੀ 'ਚ ਆਪਾਂ ਨਹੀਂ ਪੈਣਾ। ਆ 2 ਰਸਤੇ ਸਾਡੇ ਹੈਗੇ ਨੇ, ਅੱਗੇ ਦੀ ਕਾਰਵਾਈ ਮੇਤੇ ਕਰ ਲੈ। ਮੇਰਾ ਨਾਂ ਕੁਲਵਿੰਦਰ ਸਿੰਘ ਮਛਿਆਣਾ, ਤੇ ਜਿਹੜੀ ਕਾਰਵਾਈ ਕਰਨੀ ਹੈ ਮੇਤੇ ਪਰਚਾ ਦਰਜ ਕਰ ਦਿਓ, ਕੋਈ ਗੱਲ ਨਹੀਂ।
ਹੁਣ ਬਿਲਕੁਲ ਇੱਥੇ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਹੋਊਗੀ। ਚੁੱਪ ਕਰਕੇ ਆਪਣਾ ਲੰਗਰ ਛਕੋ। 2 ਰਸਤੇ ਆਪਾਂ ਬਣਾ ਲਿਆ, ਇੱਥੇ ਖਤਮ ਕਰੀਏ ਜੀ। ਟਰੈਕਟਰ ਉੱਧਰ ਲੈ ਚੱਲ। ਇਲਾਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਚਾਬੀ ਕੱਢ ਕੇ ਲੈ ਗਏ। ਆ ਟਰੈਕਟਰ ਦੀ ਚਾਬੀ ਲੈ ਕੇ ਕੱਢ ਕੇ। ਉਹ ਦੇਖੋ, ਉਹ ਚਾਬੀ ਦਾ ਟਰੈਕਟਰ ਦੀ। ਭਾਈ ਮੈਂ ਪ੍ਰੋਜੈਕਟ ਮੈਨੇਜਰ ਨਾਲ ਗੱਲ ਕੀਤੀ ਹੈ। ਪ੍ਰੋਜੈਕਟ ਮੈਨੇਜਰ ਕਹਿ ਰਿਹਾ ਕਿ ਇੱਥੇ ਹੀਅਰਿੰਗ ਵੀ ਹੋਈ ਹੈ, 100 ਬੰਦੇ ਨੇ ਸਾਈਨ ਕਰਕੇ ਦਿੱਤੇ ਨੇ ਵੀ ਬਣਾ ਲਓ। ਕਿਸੇ ਦੀ ਹੀਅਰਿੰਗ ਨਹੀਂ ਹੋਈ, ਕਿਸੇ ਦੀ ਹੀਅਰਿੰਗ ਨਹੀਂ ਹੋਈ। ਬਿਲਕੁਲ ਜ਼ਬਰਦਸਤੀ ਸਾਡੇ ਰਸਤੇ ਬੰਦ ਕਰਕੇ ਸਾਡੀ ਮੰਡੀ ਬੰਦ ਕੀਤੀ ਗਈ ਆ। ਔਰ ਤੁਸੀਂ ਪਿੰਡ ਦੀ ਦੂਰੀ ਦੇਖ ਲਓ, ਜਿੱਥੇ ਤੁਸੀਂ ਗੈਸ ਟੈਂਕ ਬਣਾਉਣੇ ਨੇ ਉਹ ਪਿੰਡ ਦੀ ਦੂਰੀ ਦੇਖ ਲਓ। ਇੱਥੇ ਕੋਈ ਧਮਾਕਾ ਹੋਇਆ ਤੇ ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ। ਪਰ ਜਿਹੜੇ ਕਹਿੰਦੇ ਸਾਈਨ ਕੀਤੇ ਨਾ, ਸਾਈਨ 100 ਬੰਦੇ ਦੇ ਸਾਈਨ। ਗੱਲ ਸੁਣੋ, ਜਿਹੜੇ ਸਾਈਨ ਕੀਤੇ ਨਾ ਉਹ ਬਿਲਕੁਲ ਝੂਠੇ। ਇਹਨਾਂ ਨੇ ਨਾ ਖਾਲੀ ਪੇਪਰ ਤੇ ਸਾਈਨ ਕਰਾਏ ਵੀ ਸਾਡੇ ਰੋਡ ਬਣਾਉਣੇ ਆ। ਸਾਈਨ ਕਰਦੇ ਉੱਪਰ ਦੇ ਕੇ ਉਹਨੇ ਪੇਪਰ, ਬਾਅਦ ਚ ਇਹਨਾਂ ਨੇ ਆਪਣਾ ਬੇਰਵਾ ਪਾਤਾ। ਬਿਲਕੁਲ 2 ਨੰਬਰ 420 ਨਾਲ ਸਾਈਨ ਕਰਾਏ ਸਾਡੇ ਕੋਲ। 420 ਨਾਲ ਹੋਏ ਨੇ ਸਾਈਨ। 420 ਨਾਲ ਅਸੀਂ ਨਹੀਂ ਕੀਤੇ, ਉਹ ਇਹਨਾਂ ਨੇ ਆਪਣੇ ਬੰਦਿਆਂ ਦੇ ਕਰਾ ਲਏ। ਸੋ ਇਹ ਉਹਨਾਂ ਦਾ ਕਹਿਣਾ ਹੈ ਕਿ ਚਾਬੀ ਅਸੀਂ ਹੋਰ ਲੈਵਾਂਗੇ, ਸਾਡੇ ਕੋਲ ਚਾਬੀਆਂ ਹੋਰ ਹੈਗੀਆਂ। ਘਰੋਂ ਲੈਣ ਗਏ ਚਾਬੀਆਂ। ਬੀਬੀ ਜੀ ਤੁਸੀਂ ਇੱਥੋਂ ਪਿੰਡ ਦੇ ਸਰਪੰਚ ਹੋ। ਮੈਂ ਹੁਣੇ ਪ੍ਰੋਜੈਕਟ ਮੈਨੇਜਰ ਨਾਲ ਗੱਲ ਕੀਤੀ, ਉਹ ਕਹਿੰਦਾ ਵੀ ਤੁਸੀਂ ਸਹਿਮਤੀ ਦਿੱਤੀ, ਤੁਹਾਡੇ ਆਗੂਆਂ ਨੇ ਸਾਈਨ ਕਰਕੇ ਸਹਿਮਤੀ। ਨਾ ਕਿਸੇ ਨੂੰ ਸਾਈਨ ਨਹੀਂ ਕੀਤੇ, ਆਪੇ ਕੀਤੇ ਆ। ਉਹ ਸਭ ਕੁਝ ਝੂਠ ਬੋਲਦਾ। ਕਹਿੰਦੇ 7-8 ਪਬਲਿਕ ਹੀਅਰਿੰਗਾਂ ਵੀ ਹੋਈਆਂ ਨੇ ਇਸ ਜਗ੍ਹਾ ਤੇ। ਨਾ ਕੋਈ ਹੀਅਰਿੰਗ ਨਹੀਂ ਹੋਈ। ਅਸੀਂ ਧਰਨੇ ਲਾਏ ਆ, ਕੋਈ ਹੀਅਰਿੰਗ ਨਹੀਂ ਹੋਈ। ਸਰਬਜੋਤ ਸਿੰਘ ਇੱਕ ਠੱਗ ਬੰਦਾ ਆ। ਰਾਮਪਾਲ ਇੱਕ ਠੱਗ ਬੰਦਾ ਜਿਹੜਾ ਹੈ ਸਾਰੀ ਕਾਰਪੋਰੇਸ਼ਨ ਦੀਆਂ ਚੀਜ਼ਾਂ ਵੇਚਣ ਤੇ ਹੋਇਆ। ਉਹਨਾਂ ਨੇ ਸਟੇਜ ਤੇ ਕਰ ਦਿੱਤਾ ਸੀ ਵੀ ਸੋਮਵਾਰ ਤੱਕ ਰੋਕ ਲਾਉਨੇ ਆ, ਉਹ ਕੰਮ ਕਰੀ। ਉੱਥੇ ਜਾ ਕੇ ਉਹ ਮੁੱਕਰ ਗਏ ਦੁਬਾਰੇ। ਉਹ ਦੁਬਾਰੇ ਮੁੱਕਰ ਗਏ। ਸੋਮਵਾਰ ਤੱਕ ਦਾ ਟਾਈਮ ਲਿਆ ਸੀ ਪਰ ਉਹ ਮੁੱਕਰ ਗਏ ਆ। ਉਹ ਮੁੱਕਰ ਗਏ ਆ। ਫਿਰ ਉਹ 100 ਸਾਈਨ ਕਿਹਦੇ ਨੇ? ਜਿਹੜੇ 100 ਸਾਈਨ ਉਹਨਾਂ ਨੇ ਕਰਾਏ ਨੇ, ਉਹ ਕਹਿੰਦੇ ਨੇ ਅਸੀਂ ਕਰਾਏ ਨੇ। ਉਹ 100 ਸਾਈਨ ਕਿਹਦੇ ਨੇ? ਤੁਸੀਂ ਜਿਹੜੇ ਉਹ ਕਹਿੰਦੇ 100 ਸਾਈਨ ਸਾਨੂੰ ਨਹੀਂ ਪਤਾ। ਇੱਥੇ ਕੰਪਲੈਕਸ ਦੇ ਵਿੱਚ ਬਹੁਤ ਸਾਰੇ ਭਈਏ ਕੰਮ ਕਰਦੇ ਆ, ਜਿਹਦੇ ਮਰਜ਼ੀ ਕਰਵਾ ਲਓ। ਮੈਂ ਤੁਹਾਨੂੰ 200 ਬੰਦੇ ਦੇ ਕਰਵਾ ਦਿੰਨੀ ਆ। ਇਹ ਸਾਨੂੰ ਕੋਈ ਗਾਈਡਲਾਈਨ ਨਹੀਂ ਦਿੱਤੀ, ਕੁਝ ਨਹੀਂ ਸਾਨੂੰ ਦੱਸਿਆ ਗਿਆ। 3 ਸਾਲਾਂ ਤੋਂ ਨੋਟਿਸ ਦੇਈ ਜਾਂਦੇ ਸੀ ਇਹ ਅਨਪੜ੍ਹ ਆ। ਇਹ ਕਹਿੰਦੇ ਉਹਨੇ ਇਹ ਵੀ ਸ਼ਬਦ ਵਰਤਿਆ, ਕਹਿੰਦੇ ਅਨਪੜ੍ਹਤਾ ਹੈ। ਅਨਪੜ੍ਹਤਾ ਇਹ ਆਪਣੀ ਡਿਗਰੀ ਦਿਖਾ ਦੇਵੇ ਕਿੱਥੇ ਆ। ਇਹ ਡਿਗਰੀ ਦਿਖਾ ਲੈ। ਅਸੀਂ ਪ੍ਰੋਟੈਸਟ ਕਰ ਰਹੇ ਆ, ਅਸੀਂ ਇਹ ਚੀਜ਼ ਦਾ ਵਿਰੋਧ 10 ਸਾਲ ਤੋਂ ਸਰਪੰਚ ਆ, 15 ਸਾਲ ਤੀਸਰੀ ਵਾਰੀ ਮੈਂ ਸਰਪੰਚ ਬਣੀ ਆ। ਸਾਨੂੰ ਪਤਾ ਸਰ, ਅਸੀਂ ਸੋਲਿਡ ਵੇਸਟ ਪਲਾਂਟ ਰੋਕਿਆ ਆ, ਸਾਰਾ ਕੁਝ ਕੀਤਾ, ਸਾਨੂੰ ਕੁਝ ਨਹੀਂ ਦੱਸਿਆ ਗਿਆ। ਬਾਇਓਗੈਸ ਕਿਹੜੀ ਚੀਜ਼ ਨਾਲ ਬਣਨੀ ਸੀ? ਕੂੜੇ ਨਾਲ ਜਾਂ ਕਿੱਦਾਂ? ਇਹ ਕੂੜਿਆਂ ਨੇ ਬੰਦਿਆਂ ਦੇ ਖੂਨ ਨਾਲ ਬਣਨੀ ਬਾਇਓਗੈਸ। ਇਹ ਗੋਹੇ ਨਾਲ ਨਹੀਂ ਬਣਨੀ, ਬੰਦਿਆਂ ਦੇ ਖੂਨ ਨਾਲ ਬਣਨੀ ਆ। ਇਹ ਆ ਜਾਂਦਾ ਰੌਲਾ ਪੈਂਦਾ, ਫਿਰ ਚਲੇ ਜਾਂਦਾ, ਆ ਜਾਂਦਾ ਚਲੇ ਜਾਂਦਾ। ਸਾਨੂੰ ਕੁਝ ਗਾਈਡਲਾਈਨ ਨਹੀਂ ਦਿੱਤੀਆਂ। 100 ਬੰਦੇ ਦੇ ਕਿਹਦੇ ਸਾਈਨ ਕਰਵਾ ਲਏ ਇਹਨਾਂ ਨੇ? ਅੱਛਾ, ਉਹ ਕਹਿੰਦੇ 7-8 ਹੀਅਰਿੰਗਾਂ ਹੋਈਆਂ, ਤੁਹਾਡੇ ਚੋਂ ਕਿਸੇ ਨੂੰ ਪਤਾ? ਸਾਰੇ ਪਿੰਡ ਦੀਆਂ ਬੀਪੀਆਂ ਪੁੱਛੋ ਕਿਤੇ ਕੋ ਫੇਲ ਗਈ ਆ ਭਾਜੀ, ਕੋਈ ਹੀਅਰਿੰਗ ਪਾਸ ਨਹੀਂ ਗਈ। ਹਰ ਜਿਹੜੀ ਹੀਅਰਿੰਗ ਹੁੰਦੀ ਸੀ ਹਰ ਵਾਰੀ ਫੇਲ ਹੁੰਦੇ ਸੀ, ਹਰ ਵਾਰੀ ਮੂਲ ਕੋ ਕੇ ਨਿਕਲ ਜਾਂਦੇ ਸੀ। ਜਦੋਂ ਵੀ ਆਉਂਦੇ ਸਾਡੇ ਬਾਹਰ ਦੱਸਿਆ ਆਪਣੀ ਬਾਇਓਗੈਸ ਦੇ ਕਿਸੇ ਨੇ ਸਾਈਨ ਨਹੀਂ ਕੀਤੇ। ਪਿੰਡ ਚੋਂ ਕਿਸੇ ਨੇ ਸਾਈਨ ਨਹੀਂ ਕੀਤੇ। ਉਹ ਕਹਿੰਦੇ ਜਿਹੜੇ ਨਹੀਂ ਸਾਡੇ ਪਿੰਡ ਚੋਂ ਨਹੀਂ, ਸਾਡੇ ਪਿੰਡ ਚੋਂ ਹੋਏ ਸਾਈਨ ਨਹੀਂ ਹੋਏ। ਇਹ ਕਦੀ ਕਹਿੰਦੇ ਸਰਪੰਚ ਨੇ ਸਾਈਨ ਕੀਤੇ, ਕਦੀ ਕਹਿੰਦੇ ਪ੍ਰਗਟ ਸਿੰਘ ਨੇ ਕੀਤੇ। ਜੈਨ ਸਾਹਿਬ ਨੇ ਹਵੇਲੀ ਵਾਲਿਆਂ ਨੇ ਬਾਇਓਗੈਸ ਮਨਜ਼ੂਰ ਕਰਾਇਆ ਸੀ, ਪ੍ਰਗਟ ਸਿੰਘ ਨੇ ਉਹਨੂੰ ਰਿਜੈਕਟ ਕਰਵਾ ਕੇ ਇਹ ਤਾਂ ਸਮਾਂ ਹੀ 1.5-2 ਸਾਲ ਦਾ ਆ। ਇਹ 3 ਸਾਲ ਕਹਿੰਦਾ ਆ। ਸਾਨੂੰ ਇੱਕ ਆ ਘਰ ਆ ਸਾਡੇ, 1 ਸਾਲ ਹੋਇਆ ਜੇ ਮੈਨੂੰ ਤੀਸਰੀ ਵਾਰ ਸਰਪੰਚ ਬਣੀ ਨੂੰ 1 ਸਾਲ ਹੋਇਆ। ਇਹ ਕਹਿੰਦੇ 3 ਸਾਲ। ਡੇਂਗੂ ਨਾਲ ਮੌਤਾਂ ਹੁੰਦੀਆਂ। ਪਾਣੀ ਦਿਖਾਓ ਜਾ ਕੇ, ਉਹ ਪਾਣੀ ਦਿਖਾਓ, ਗੰਦ ਦਿਖਾਓ। ਡੇਂਗੂ ਨਾਲ ਮੌਤਾਂ ਹੁੰਦੀਆਂ। ਜੋ ਮੀਂਹ ਪੈਂਦਾ ਇਹ ਕਹਿੰਦੇ ਨੇ ਵੀ ਇਹ ਡਿਵੈਲਪਮੈਂਟ ਚ ਰੋੜਾ ਬਣਦੇ ਆ ਲੋਕ। ਇਹ ਡਿਵੈਲਪਮੈਂਟ ਜਦੋਂ ਡੈਰੀ ਕੰਪਲੈਕਸ ਅੱਜ ਤੋਂ ਆਇਆ ਸੀ 20 ਸਾਲ ਪਹਿਲਾਂ, 25 ਸਾਲ ਪਹਿਲਾਂ ਆਇਆ ਸੀ, ਉਦੋਂ ਕਹਿੰਦੇ ਸੀ ਮਾਡਰਨ ਡੈਰੀ ਕੰਪਲੈਕਸ ਆ। ਅੱਛਾ, ਇਹ ਮਾਡਰਨ ਆ। ਤੁਸੀਂ ਵੀ ਦੇਖ ਲਓ, ਮੀਡੀਆ ਪੂਰਾ ਆਇਆ ਆ। ਇਹ ਮਾਡਰਨ ਆ। ਇੱਥੇ ਇੰਨਾ ਗੰਦ ਆ, ਕੋਈ ਬਹੁਤ ਜ਼ਿਆਦਾ। ਹਾਂ, ਆ ਜਾ।